ਆ ਦੇਖੋ ਜੀ, ਇਹ ਮਸ਼ੀਨ ਦੇ ਵਿੱਚ ਨਿਕਲੇ ਹੋਏ ਆਂਡੇ ਆ ਤੇ ਰੱਬ ਖੈਰ ਸੁੱਖ ਰੱਖੇ ਇਹ ਪਲ ਗਏ ਜੋੜਾ ਸਾਡੇ ਕੋ ਅੱਗੇ ਆ। ਸਿਆਣੇ ਕਹਿੰਦੇ ਆ ਵੀ ਬੇੜੀ ਦੀ ਧੁੱਪ, ਜ਼ਿਮੀਦਾਰ ਦੀ ਚੁੱਪ ਤੇ ਮਤੇਈ ਮਾਂ ਦੀ ਮੁੱਕ, ਇਹ ਜਿਹਨੂੰ ਲੱਗੇ ਉਹੀ ਜਾਣਦਾ। ਤੇ ਇਹ ਐਸਾ ਪੱਠਾ ਵੀ ਇਹਦਾ ਅੱਜ ਤੱਕ ਕਿਸੇ ਨੇ ਨੁਕਸਾਨ ਹੀ ਨਹੀਂ ਦੱਸਿਆ ਬੱਕਰੀ ਵਾਸਤੇ। ਅੱਜ ਤੱਕ ਕੋਈ ਨੁਕਸਾਨ ਇਹਦਾ ਦੱਸਿਆ ਹੀ ਨਹੀਂ ਕਿਸੇ ਨੇ, ਹੋਵੇ ਤਾਂ ਮੈਨੂੰ ਨਹੀਂ ਪਤਾ, ਅਸੀਂ ਨਹੀਂ ਸੁਣਿਆ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਸ਼ੂਮਾਂ ਨੂੰ ਰੁਤਬੇ ਨਹੀਂ ਮਿਲਦੇ, ਰੱਬ ਬਾਦਸ਼ਾਹੀਆਂ ਉਹਨਾਂ ਨੂੰ ਦਿੰਦਾ ਜਿਨ੍ਹਾਂ ਦੇ ਝੋਟਿਆਂ ਵਰਗੇ ਜਿਗਰੇ। ਬਈ ਸਖਾਵਤ ਇਹ ਨਹੀਂ ਹੁੰਦੀ ਹੈ ਵੀ ਪੈਸੇ ਪਾ ਦੀ, ਸਖਾਵਤ ਇਹ ਵੀ ਆ ਵੀ ਤੁਸੀਂ ਕਿਸੇ ਨੂੰ ਕੋਈ ਚੰਗੀ ਮੱਤ ਦੇ ਦਿਓ, ਕੋਈ ਹੁਨਰ ਸਿਖਾ ਦਿਓ, ਜੋ ਤੁਹਾਨੂੰ ਪਤਾ ਤੁਸੀਂ ਅਗਲੇ ਨੂੰ ਦੱਸ ਦਿਓ, ਇਹ ਵੀ ਸਖਾਵਤ ਆ। ਚਾਚਾ ਬੂਟਾ ਜਿਹੜੀ ਸ਼ਾਇਦ ਆ ਅਚਾਰ ਇਹਨੂੰ ਪਾਣਾ ਆਂਦਾ ਨਾ, ਉਹ ਸਾਨੂੰ ਵੀ ਦੱਸ ਰਿਹਾ, ਲੋਕਾਂ ਨੂੰ ਵੀ ਦੱਸ ਰਿਹਾ। ਸਿਰਫ ਤੁਹਾਡੇ ਚੇਤੇ ਕਰਾ ਰਹੇ ਆ ਵੀ ਯਾਰ ਹੁਣ ਟਾਈਮ ਆ, ਟਾਈਮ ਨਾ ਖੰਜਾ ਲਿਓ। ਜਿਹੜਾ ਬੰਦਾ ਟਾਈਮ ਖੰਜਾ ਲਵੇ ਨਾ, ਫਿਰ ਉਹ ਬੰਨੇ 'ਤੇ ਬਹਿ ਕੇ ਦੇਖਦਾ, ਉਡੀਕਦਾ, ਫਿਰ ਉਹ ਦੁਬਾਰਾ ਟਾਈਮ ਆਵੇ। ਆ ਤਾਂ ਜਾਂਦਾ ਪਰ ਉਹ ਟਾਈਮ ਟਪਾਉਣਾ ਔਖਾ ਹੋ ਜਾਂਦਾ। ਹੁਣ ਅਸੀਂ ਤੁਹਾਨੂੰ ਦੱਸਿਆ ਸੀ ਵੀ ਜਿੱਦਾਂ ਉਦਣ ਅਚਾਰ ਕਾਹਦਾ ਪਾਇਆ ਆਪਾਂ, ਲਸੂੜਿਆਂ ਦਾ ਸੀਗਾ ਟਾਈਮ, ਵੀ ਲਸੂੜੇ ਦਾ ਅਚਾਰ ਪਾ ਲਓ। ਤੇ ਹੁਣ ਨਿੰਬੂਆਂ ਦਾ ਅਚਾਰ ਆ। ਨਿੰਬੂ ਅਸੀਂ ਬੜੇ ਜੈਂਟਰੀ ਦੇ ਲੱਭੇ ਆ। ਨਿੰਬੂ ਐਸੇ ਆ ਵੀ ਤੁਸੀਂ ਪਹਿਲੀ ਵਾਰੀ ਗੱਲ ਸੁਣੋਗੇ ਵੀ ਇਹਨਾਂ ਨਿੰਬੂਆਂ ਦੇ ਵਿੱਚ ਬੀ ਹੈ ਨਹੀਂ। ਚਾਚਾ ਇੱਕ ਮੁਰੇ ਇਹਨਾਂ ਦੇ ਕੱਟੀ, ਆ ਕੱਟੀ, ਹਾਂ ਕੱਟਿਆ ਵਾ, ਕੱਟੇ ਪਏ ਸਾਰੇ, ਦਿਖਾ ਦੇ ਜਿਹੜਾ ਮਰਜੀ ਸਾਹਮਣੇ ਕੱਢ ਦੀ। ਲਓ ਜੀ ਸਾਹਮਣੇ ਕੱਢ ਦਿੰਨੇ, ਦੇਖੋ ਨਾ ਪੇੜਿਆਂ ਵਰਗੇ ਨਿੰਬੂ। ਹਾਂਜੀ ਹਾਂਜੀ। ਤੇ ਨਿੰਬੂ ਲਓ ਜੀ, ਇਹਦੇ 'ਚ ਮੈਨੂੰ ਬੀ ਕੱਢ ਕੇ ਦਿਖਾ ਦਿਓ। 100 ਰੁਪਈਆ ਨਾਮ, ਬੀ ਹੈ ਨਹੀਂ ਵਿੱਚ, ਸਾਨੂੰ ਤੋਹਫਾ ਦਿੱਤਾ ਅਸਲਮ ਸਾਹਿਬ ਨੇ। ਤੇ ਉਹ ਕਹਿੰਦੇ ਸੀ ਵੀ ਅਚਾਰ ਪਾਓ, ਇਹਨਾਂ ਦਾ ਅਚਾਰ ਬੰਦਾ ਬੇਧੜਕ ਹੋ ਕੇ ਖਾ ਲੈਂਦਾ, ਵਿੱਚ ਬੀ ਹੈ ਨਹੀਂ। ਤੇ ਸ਼ਿਕੰਜਵੀ ਬਣਾਓ, ਚਾਹੇ ਜੋ ਮਰਜ਼ੀ ਕਰੋ। ਪਰ ਹੁਣ ਤਾਂ ਆਪਾਂ ਅਚਾਰ ਬਣਾ ਰਹੇ ਹਾਂ ਨਾ, ਇਹਦਾ ਸੁਨੇਹਾ ਇਹ ਵੀ ਆ ਵੀ ਇੱਕ ਤਾਂ ਨਿੰਬੂ ਦਾ ਅਚਾਰ ਪਾ ਲਓ, ਹੁਣ ਟਾਈਮ ਆ। ਤੇ ਦੂਜਾ ਮਿਰਚਾਂ ਜਿਹੜੀਆਂ ਅੱਗੇ ਅਸੀਂ ਪਾ ਲਿਆ ਅਚਾਰ, ਸਿਰਫ ਤੁਹਾਨੂੰ ਨਹੀਂ ਸੀ ਉਹ ਚੇਤੇ ਕਰਾਇਆ। ਅੱਜ ਅਸੀਂ ਥੋੜ੍ਹੀ ਜਿਹੀ ਮਿਰਚਾਂ ਵੀ ਹੈ, ਇਹ ਮਿਰਚਾਂ ਹੈ ਦੂਸਰੀਆਂ ਦੇਸੀ, ਇਹ ਫਾਰਮੀ ਨਹੀਂ ਹੈ, ਤਾਂ ਇਹ ਨਿੱਕੀਆਂ। ਇਹ ਦੇਸੀ ਮਿਰਚਾਂ ਤੇ ਕੌੜੀ ਜ਼ਹਿਰ ਵਰਗੀ ਇਹ ਮਿਰਚ, ਇਹਦਾ ਅਚਾਰ ਪਾ ਲਓ, ਇਹ ਟਾਈਮ ਆ। ਇੱਕ ਅਸੀਂ ਤੁਹਾਨੂੰ ਦਿਹਾੜੀ ਡੰਗ ਤੱਕ ਨਾ ਕਿਤੋਂ ਹੱਥ ਪੈਂਦਾ ਤੇ ਅਸੀਂ ਕਰੌਂਦਾ ਲੱਭ ਕੇ ਲਿਆਉਂਦੇ ਹਾਂ, ਤੁਹਾਨੂੰ ਕਰੌਂਦੇ ਦਾ ਅਚਾਰ ਵੀ ਪਾ ਕੇ ਦੱਸਾਂਗੇ, ਉਹ ਵੀ ਜ਼ਰੂਰੀ ਪਾਓ। ਇਹ 3-4 ਅਚਾਰ ਪਾ ਲਓ ਤੇ ਤੁਸੀਂ ਗਾਂ ਜਿਹੜੀਆਂ ਗਰਮੀਆਂ ਸੁੱਖ ਦੀਆਂ ਲੰਘਾਓ। ਚਾਚਾ ਬੂਟੇ ਕੋਈ ਗੱਲ ਕਰਨੀ ਤੇ ਕਰ ਲਓ। ਬਸ ਕੋਈ ਨਹੀਂ ਜੀ, ਗੱਲ ਕੀ ਕਰਨੀ ਆ, ਬੰਦੇ ਦੇਖ ਹੀ ਰਹੇ ਆ। ਅਸੀਂ ਆ ਅਚਾਰ ਬਣਾ ਰਹੇ ਆ ਜੀ ਹੁਣ। ਅੱਜ ਅਸੀਂ ਉਦਣ ਬਣਾਇਆ ਸੀਗਾ ਲਸੂੜੇ ਦਾ ਜੀ। ਅੱਛਾ ਜੀ। ਤੇ ਅੰਬ ਦਾ ਵੀ ਜਿਹੜਾ ਸਾਡਾ ਇਰਾਦਾ ਹੈ, ਹਾਂ ਅੰਬ ਦਾ ਤਾਂ ਲਾਜ਼ਮੀ ਆ ਜੀ। ਉਹ ਤਾਂ ਮੇਨ ਜਿਹੜਾ ਅਚਾਰ ਆ ਨਾ ਜੀ, ਉਹ ਤਾਂ ਹਰ ਘਰ ਦਾ ਨਾ ਮਾੜੇ ਚੰਗੇ ਦਾ ਅਚਾਰ ਜਿਹੜਾ ਨਾ ਅੰਬ ਦਾ ਤਾਂ ਲਾਜ਼ਮੀ ਬਣਾਉਂਦੇ ਨੇ ਸਾਰੇ ਹੀ, ਜ਼ਰੂਰੀ। ਹਾਂਜੀ। ਤੇ ਇਹ ਜਿਹੜੇ ਬਾਕੀ ਨੇ ਇਹ ਲੋਕ ਬਣਾਉਂਦੇ ਹੈ ਪਰ ਘੱਟ ਬਣਾਉਂਦੇ ਆ। ਅਸੀਂ ਹੁਣ ਜੀ ਆ ਮਿਰਚਾਂ ਹਰੀਆਂ, ਇਹ ਹਰੀ ਮਿਰਚ ਲਿਆਂਦੀ ਆ ਜੀ, ਹਰੀ ਮਿਰਚ ਤੇ ਇਹ ਨਿੰਬੂ ਆ ਜੀ। ਇਹ ਨਿੰਬੂ ਦਾ ਤੇ ਹਰੀ ਮਿਰਚ ਦਾ ਅਸੀਂ ਇਹਨਾਂ ਨੂੰ ਕੱਟ ਕੇ ਮਿਰਚ ਮਸਾਲਾ ਲਾ ਕੇ, ਇਹਨਾਂ ਨੂੰ ਉਬਾਲਣਾ ਬੋਲਣਾ ਨਹੀਂ ਹੈ, ਇਹਨਾਂ ਨੂੰ ਕੁਛ ਨਹੀਂ ਕਰਨਾ। ਇਹ ਅਸਲੋਂ ਹੀ ਕੰਮ ਸੌਖਾ, ਨਾ ਅੱਗ ਦੀ, ਨਾ ਲੱਕੜ ਦੀ, ਨਾ ਪਾਣੀ ਦੀ, ਕਿਸੇ ਸ਼ੈ ਦੀ ਲੋੜ ਹੀ ਨਹੀਂ ਹੈ। ਬਾਬਾ ਸ਼ੌਂਕੀ ਭਾਵੇਂ ਝੱਟ ਨੂੰ ਕਹਿ ਦੇ, ਉਹ ਕਵੇ ਵੀ ਲੈ ਆਓ ਬਾਲਣ ਲੈ ਆਓ, ਤੜਕਾ ਲਾ ਲਓ, ਤੜਕਾ ਲਾ ਲਓ। ਅੱਛਾ, ਇਹਨੂੰ ਤੜਕੇ ਦੀ ਕਿਸੇ ਸ਼ੈ ਦੀ ਕੋਈ ਲੋੜ ਨਹੀਂ ਜੀ। ਇਸੇ ਤਰੀਕੇ ਨਾਲ ਜੀ ਆ ਦੇਖੋ ਜੀ, ਇਹ ਅਸੀਂ ਲਿਆਂਦੇ ਨਾ ਜਿਹੜੇ ਮਸਾਲੇ ਆ, ਇਹ ਦੇਖੋ ਜੀ ਲਾਲ ਮਿਰਚ ਆ। ਅੱਛਾ ਜੀ। ਹਾਂਜੀ, ਇਹ ਲਾਲ ਮਿਰਚ ਦੀਆਂ 2 ਚਮਚੀਆਂ ਪਾ ਲੈਣੀਆਂ। ਇਹ ਨਮਕ ਆ ਜੀ ਸਫੈਦ, ਇਹ ਆਮ ਜਿਹੜਾ ਨਮਕ ਅਸੀਂ ਘਰ ਖਾਂਦੇ ਆ। ਅੱਛਾ ਜੀ। ਹਾਂਜੀ, ਇਹ ਉਹ ਨਮਕ ਆ ਜੀ। ਤੇ ਇਹ ਹਲਦੀ ਆ, ਇਹ ਦੇਖੋ ਜੀ। ਤੇ ਇਹ ਜਿਹੜੀ ਜੀ ਕਲਵੰਜੀ ਆ ਜੀ, ਇਹ ਥੋੜੀ ਜਿਹੀ ਵਿੱਚ ਇਹ ਦੇਖੋ ਜੀ, ਇਹ ਆ ਜੀ ਸੌਂਫ। ਲੈ ਆਹ ਗੱਲ ਆ ਜੀ, ਆਹ ਮਸਾਲੇ ਆ ਇੰਨੇ ਕੁ, ਇਹਨਾਂ ਨੂੰ ਵਿੱਚ ਪਾ ਲਓ ਜੀ ਇੱਕ ਵਾਰੀ। ਮੇਥਰੇ ਲੈ ਆਵਾਂਗੇ, ਮੇਥਰੇ ਹਜੇ ਲਿਆਂਦੇ ਨਹੀਂ ਹੈਗੇ ਮੇਥੇ, ਹੈਗੇ। ਚਲੋ ਨਹੀਂ ਵੀ ਹੋਏ ਤਾਂ ਕੋਈ ਨਹੀਂ ਮਸਲਾ, ਉਹ ਤਾਂ ਬਾਅਦ 'ਚ ਵੀ ਪੈ ਜਾਣਗੇ, ਅਸੀਂ ਮੰਗਾ ਲਾਂਗੇ। ਨਹੀਂ ਘਰੇ ਤੇ ਚਿੱਟੀ ਜੀਰਾ, ਚਿੱਟਾ ਥੋੜਾ ਜਿਹਾ ਸਫੈਦ ਜੀਰਾ ਜਿਹੜਾ ਨਾ ਜੀ, ਉਹ ਵੀ ਥੋੜਾ ਜਿਹਾ। ਅੱਛਾ ਜੀ, ਹੁਣ ਇਹਨਾਂ 2 ਮਸਾਲੇ ਇਹਨਾਂ 'ਚ ਹੈ ਨਹੀਂ, ਮੇਥਰੇ ਤੇ ਸਫੈਦ ਜੀਰਾ, ਉਹ ਅਸੀਂ ਮੰਗਾ ਲੈਂਦੇ ਆ। ਆ ਦੱਸ ਦਿੱਤਾ ਤੁਹਾਨੂੰ ਵੀ ਇਹ 2 ਚੀਜ਼ਾਂ, ਇਹ ਥੋੜੀ ਐਨਨੀਆਂ ਪਾ ਕੇ ਨਾ ਜੀ, ਇਹ ਸਾਰੀਆਂ ਚੀਜ਼ਾਂ ਨੂੰ ਕਰ ਲੈਣਾ ਮਿਕਸ ਕਰਕੇ। ਇਹ ਦੇਖੋ, ਇਹ ਆ ਮਿਰਚ, ਇਹਨੂੰ ਇਸ ਤਰੀਕੇ ਨਾਲ ਨਾ ਜੀ ਵਿੱਚੋਂ ਇਹਨੂੰ ਐਨ ਵਿਚਾਲਿਓਂ ਸੈਂਟਰ 'ਚੋਂ ਰੱਖ ਕੇ ਨਾ ਜੀ, ਇਹ ਮਿਰਚ ਨੂੰ ਕੱਟ ਲੈਣਾ। ਇਹ ਦੇਖੋ ਜੀ, ਇਹ ਮਿਰਚ ਕੱਟੀ ਗਈ। ਉਹ ਚੁੰਡੀ ਭਰਨੀ ਆ ਮਸਾਲੇ ਦੀ, ਇਹਦੇ ਵਿੱਚ ਰੱਖ ਦੇਣੀ ਆ ਜੀ, ਮਿਰਚ ਦੇ ਵਿੱਚ ਰੱਖ ਕੇ ਇਹਨੂੰ ਇਸੇ ਤਰੀਕੇ ਬੰਦ ਕਰਕੇ ਇਹ ਇਸ ਤਰ੍ਹਾਂ ਰੱਖ ਦੇਣੀ ਆ। ਇੱਦਾਂ ਹੀ ਸਾਰੀਆਂ ਨੂੰ ਕੱਟ ਕੇ ਇਹਦੇ ਵਿੱਚ ਮਸਾਲਾ ਦੇ ਕੇ ਮਾੜਾ
ਤੇ ਇਹ ਨਿੰਬੂ ਐਵੇਂ ਹੀ ਕੱਟੇ ਜਾਣੇ, ਇਸੇ ਤਰੀਕੇ ਨਾਲ ਮਸਾਲਾ ਆਪੇ ਲੱਗ ਜਾਣਾ। ਨਹੀਂ ਹਾਂ ਇਹ ਫਿਰ ਸਮਾਨ ਮੈਂ ਚਕਾ ਦਾਂ ਇੱਥੋਂ ਕਾਦੇ ਲਈ ਹਲ ਕੱਟਣਾ ਰਲਾਣਾ ਸਾਰਾ ਕੁਝ ਕਰਨਾ ਨਹੀਂ, ਮੂੰਹ ਜ਼ਬਾਨੀ ਦੱਸਣਾ। ਹਾਂ ਜਦੋਂ ਮੂੰਹ ਜ਼ਬਾਨੀ ਦੱਸਣਾ ਨਹੀਂ ਫਿਰ ਆਪਾਂ ਕਰਕੇ ਕੀ ਦਿਖਾਣਾ? ਆ ਕਰ ਹੀ ਰਹੇ ਆ ਨਾ ਜੀ, ਕਰਕੇ ਕਰਕੇ ਦਿਖਾਵਾਂਗੇ। ਹਾਂ ਉਹ ਜਿਹਾ ਦੇਖੋ ਨਾ, ਨਿੰਬੂ ਕੱਟ ਲਈਏ ਥੋੜਾ ਜਿਹਾ। ਮਿਰਚਾਂ ਤੋਂ ਤਾਂ ਤੁਸੀਂ ਵਿਹਲੇ ਹੋ ਗਏ, ਚੁੰਡੀ ਪਾ ਕੇ ਨਹੀਂ ਨਹੀਂ ਵਿਹਲੇ ਹੋ ਗਏ ਆਪਾਂ। ਨਹੀਂ ਵੇਲੇ ਆ ਕੱਟ ਕੇ ਦਿਖਾਣਾ ਹੈ ਤੁਹਾਨੂੰ। ਰਾਣਾ ਸਾਹਿਬ ਨਾਲ ਗੱਲ ਕਰਾਂਗੇ। ਰਾਣਾ ਸਾਹਿਬ ਤੁਸੀਂ ਵੀ ਸਖਾਵਤ ਕਰੋ ਜੀ ਹਾਂਜੀ ਗੱਲਬਾਤ ਦੀ, ਤੇ ਨਾਲੇ ਦੱਸੋ ਜੀ ਜਿਹੜੇ ਨਿੰਬੂ ਦਾ ਅਚਾਰ ਆ ਤੇ ਮਿਰਚ ਦਾ ਅਚਾਰ ਆ ਤੁਹਾਡੇ ਪਸੰਦ ਆ? ਉਹ ਪਹਿਲੇ ਤਾਂ ਤੂੰ ਗੱਲ ਕਰ ਰਿਹਾ ਸੀ ਨਾ ਚਾਹ ਪਾਓ ਜੀ ਵੀ ਖਰਚੇ ਵਾਲੀ, ਉਹ ਕਹਿੰਦੇ ਆ ਨਾ ਕਰੋ ਖਰਚੇ ਹੋਣ ਚਰਚੇ, ਹਾਂ ਵੀ ਚਰਚਾ ਖਰਚੇ ਤੋਂ ਬਗੈਰ ਕੋਈ ਨਹੀਂ ਹੁੰਦਾ ਹੈ। ਹਾਂ ਉਹ ਜ਼ਬਾਨੀ ਕਲਾਮੀ ਜਿਹੜਾ ਵਾ ਨਾ 2-4 ਦਿਨ ਅਗਲੇ ਬੰਦੇ ਗੱਲ ਸੁਣਦੇ ਆ, ਹੈਂ ਉਹ ਬੰਦੇ ਕਹਿੰਦੇ ਨੇ ਯਾਰ ਨਹੀਂ ਕੋਈ ਨਹੀਂ ਦੀ ਗੱਲ ਹੀ ਆ, ਹੈਂ ਤੇ ਉਹ ਕਹਿੰਦੇ ਵੀ ਜਿੱਥੇ ਲੰਗਰ ਹੋ ਰਿਹਾ ਹੋਵੇ ਤੇ ਆਪੇ ਮਲੰਗਾਂ ਦਾ ਉੱਥੇ ਜਿਹੜਾ ਵਾ ਨਾ ਹਾਂਜੀ ਹਜੂਮ ਹੋ ਜਾਂਦਾ। ਤੇ ਜਿਹੜੀ ਅਚਾਰ ਵਾਲੀ ਗੱਲ ਆ ਨਾ, ਅਚਾਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਗਰਮੀਆਂ 'ਚ ਨਾ ਸਾਲਣ ਹੋ ਜਾਂਦਾ ਸੀ ਖਰਾਬ, ਹੁਣ ਤਾਂ ਫ੍ਰਿਜ ਫਰੂ ਪਹਿਲੇ ਦੌਰ ਨੇ, ਤੇ ਅਚਾਰ ਇਹ ਵਾਹ ਚੀਜ਼ ਆ ਜਿਹੜੀ ਨਾ ਸਾਲੇ ਸਵੇਰ ਤੋਂ ਲੈ ਕੇ ਮਜ਼ਦੂਰ ਕੋਈ ਲੈ ਗਿਆ ਨਾ ਦੁਪਹਿਰ ਵੇਲੇ ਤੱਕ ਉਹਨੂੰ ਇਹ ਰੌਲਾ ਨਹੀਂ ਹੈ ਵੀ ਇਹ ਖਰਾਬ ਹੋ ਜੂ। ਹਾਂ ਚੋਪੜੀ ਰੋਟੀ ਆ ਤੇ ਬਿਸਮਿਲ੍ਲਾ ਤੇ ਅਚਾਰ ਆ, ਹੈਂ ਅਚਾਰ ਭਾਵੇਂ ਅੰਬ ਦਾ ਵਾ ਭਾਵੇਂ ਮਿਰਚਾਂ, ਯਾਨੀ ਕਿ ਉਹ ਰੌਲਾ ਮੁੱਕ ਜਾਂਦਾ ਸੀ ਆਪਣਾ। 2 ਜਾਂ 4 ਜਿੰਨੀਆਂ ਵੀ ਰੋਟੀਆਂ ਉਹਨੇ ਖਾਣੀਆਂ ਵਾ ਉਹ ਰੱਖੀਆਂ, 2 ਫਾੜੀਆਂ ਅਚਾਰ ਦੀਆਂ ਅੰਬ ਦੀਆਂ ਰੱਖੀਆਂ, ਕੋਈ ਲਸੂੜਾ ਰੱਖਿਆ, ਉਹਦਾ ਜਿਹੜਾ ਨਾ ਸਰ ਜਾਂਦਾ ਸੀ। ਹਾਂਜੀ ਹਾਂਜੀ ਤੇ ਹੁਣ ਚਾਹ ਗਈ ਜੀ ਫਿਰ ਯਾਰ, ਹੁਣ ਚਾਹ ਪੀਵਾਂਗੇ ਜਾਂ ਹੁਣ ਕੰਮ ਕਰਾਂਗੇ? ਕੰਮ ਕੋਈ ਨਹੀਂ, ਚਾਹ ਨੂੰ ਉਹ ਜਿਸ ਤਰ੍ਹਾਂ ਹੌਲੀ ਹੌਲੀ ਨਾ ਘਰਾਂ 'ਚੋਂ ਛਾਵਾਂ ਖਤਮ ਹੁੰਦੀਆਂ ਗਈਆਂ ਤੇ ਦੁਕਾਨਾਂ ਤੇ ਜਾਂਦੀਆਂ ਚਲੀਆਂ ਗਈਆਂ। ਜਦੋਂ ਚੀਜ਼ਾਂ ਘਰਾਂ ਤੋਂ ਦੁਕਾਨਾਂ ਤੇ ਗਈਆਂ ਨਾ ਉਦੋਂ ਉਹਨਾਂ ਦਾ ਖਾਲਸਪਣ ਮੁੱਕਣਾ ਸ਼ੁਰੂ ਹੋ ਗਿਆ। ਉਹ ਜਿਸ ਤਰ੍ਹਾਂ ਸ਼ੁਰੂ 'ਚ ਜਦੋਂ ਦੋਧੀਆਂ ਨੇ ਦੁੱਧ ਸ਼ੁਰੂ ਕੀਤਾ ਨਾ ਤੇ ਉਸ ਦੌਰ 'ਚ ਨਾ ਗਲੀਚੇ ਬੁਣਨ ਵਾਲਿਆਂ ਦਾ ਬੜਾ ਸੀ। ਉਹ ਕਹਿੰਦੇ ਸੀ ਵੀ ਦੁੱਧ ਲੈ ਕੇ ਪੀਪਿਆਂ ਵਾਲੇ ਤੇ ਨਿਆਣੇ ਲੈ ਕੇ ਗਲੀਚਿਆਂ ਵਾਲੇ, ਹੈਂ ਤੇ ਉਹ ਦੁੱਧ ਦਾ ਵੀ ਫਿਰ ਜਦੋਂ ਦੁਕਾਨ ਤੇ ਦੁੱਧ ਜਾਂਦਾ ਵਾ ਫਿਰ ਵੱਧ ਜਾਂਦਾ, ਹਾਂਜੀ 2 ਦਾ 4 ਕਿਲੋ ਹੋ ਜਾਂਦਾ। ਤੇ ਅਚਾਰ ਵੀ ਜਿਹੜਾ ਹੁਣ ਆਪਣੇ ਪੈਂਦਾ ਸੀ ਤੇਲ ਵਾਲਾ ਅਚਾਰ, ਜਿਹੜਾ ਕਮਰਸ਼ੀਅਲੀ ਪੈਂਦਾ ਵਾ ਉਹ ਸਿਰਕੇ ਵਾਲਾ ਪੈਂਦਾ ਵਾ, ਫਿਰ ਉਹ ਜਿਸ ਹਿਸਾਬ ਵਿੱਚ ਪੈਂਦਾ ਵਾ ਫਿਰ ਸਫਾਈ ਸੁਥਰਾਈ ਦਾ ਵੀ ਉਨਾ ਇੰਤਜ਼ਾਮ ਨਹੀਂ ਹੁੰਦਾ ਹੈ। ਇਸ ਅਚਾਰ ਦੀ ਤੇ ਕਿਹੜੀ ਜਿਹੜੀ ਮੌਜ ਆ। ਫਿਰ ਇਹ ਦੇਖਣਾ ਹੁਣ ਲਸੂੜਿਆਂ ਦਾ ਅਚਾਰ ਪਾਇਆ ਸੀ, ਆ ਅੱਜ ਇਹਦਾ ਨਿੰਬੂਆਂ ਦਾ ਹੋ ਗਿਆ ਤੇ ਮਿਰਚਾਂ ਦਾ ਹੋ ਗਿਆ, ਅੰਬਾਂ ਦਾ ਵੀ ਸੀਜ਼ਨ ਹੈ ਆ ਤੇ ਇਹ ਹੋ ਜਾਏਗਾ ਇਸ ਤਰ੍ਹਾਂ ਹੀ। ਯਾਨੀ ਕਿ ਬਾਅਦ ਸਰਦੀਆਂ 'ਚ ਜਿਸ ਤਰ੍ਹਾਂ ਗਾਜਰਾਂ ਦਾ ਦੂਸਰੀਆਂ ਛਾਵਾਂ ਦਾ ਮੁਖਤਲਿਫ ਜਿਹੜੇ ਆ ਉਹ ਅਚਾਰ ਕਰਾਉਂਦਾ, ਜਿਹੜਾ ਕਰਾਉਂਦੇ ਦਾ ਅਚਾਰ ਵੀ ਬੜਾ ਉਹ ਹੁਣ ਕਿਤੋਂ ਇੱਥੇ ਨੇੜੇ ਜੀ ਮੈਨੂੰ ਨਜ਼ਰ ਨਹੀਂ ਆਏ। ਇੱਕ ਉਹ ਡੇਲੇ ਤੇ ਉਹ ਜਿਹੜੇ ਆ ਨਾ ਜਿਹੜੇ ਜੰਗਲੀ ਕਰੇਲੇ ਹੁੰਦੇ ਸੀ ਉਹ ਗੋਲ ਜਿਹੜੇ ਆ, ਡੇਲੇ ਤੇ ਬਹੁਤ ਮੁਸ਼ਕਲ ਹਾਂ ਡੇਲੇ ਸਾਡੇ ਕਿਸੇ ਕਬਰਸਤਾਨ ਚੋਂ ਅੱਜ ਕਰੀਰ ਹਾਂ ਨਹੀਂ ਆ ਖੜੇ ਬਥੇਰੇ ਇੱਥੇ ਰੇਲ ਗੱਡੀ ਲੈਣ ਤੇ, ਹਾਂ ਜਿੱਥੇ ਹਾਂ ਬਿਲਕੁਲ ਪੁਰਾਣੀ ਜਗ੍ਹਾ ਤੇ ਨਾ ਉਹ ਲੱਭ ਜਾਣ। ਕੁਛ ਇੱਕ ਤਾਂ ਹੈ ਨਾ ਇਹ ਅਚਾਰਾਂ ਵੀ ਜਿਹੜਿਆਂ ਤੇ ਥੋੜਾ ਜਿਹਾ ਖਪਣਾ ਪੈਂਦਾ, ਕੁਛ ਛਾਵਾਂ ਐਸੀਆਂ ਕਿ ਪਏ ਅਚਾਰ ਦੇ ਵਿੱਚ ਨਾ ਬਣੇ ਬਣਾਏ 'ਚ ਪਏ ਪਵਾਏ 'ਚ ਮੁੱਠੀ ਛੋਲਿਆਂ ਦੀ ਪਾ ਦਿਓ, ਹਾਂ ਤੁਸੀਂ ਆ ਪਾ ਦੋ ਦੁਆ ਕਰੇਲੇ ਵਿੱਚ ਸਿੱਟ ਦੋ ਨਿੱਕੇ ਕਰਕੇ, ਉਹ ਵਿੱਚ ਪਿਆ ਪੋਇਆ ਅਚਾਰ 'ਚ ਤੇਲ ਤੇ ਉਹਦੇ ਵਿੱਚ ਜੋ ਮਰਜ਼ੀ ਪਾਈ ਜੋ ਅਚਾਰ ਬਣੇ, ਖਰਾਬ ਕੋਈ ਨਹੀਂ ਹੁੰਦਾ। ਚਣਿਆਂ ਦਾ ਬੜਾ ਅੱਛਾ ਜਿਹੜਾ ਬਣਦਾ ਕਿਕਰਾਂ ਦੀ ਫਲੀਆਂ ਦਾ ਅਚਾਰ, ਹਾਂਜੀ ਕਿਕਰਾਂ ਦੀ ਫਲੀਆਂ ਦਾ, ਸੁਹਾਜਣੇ ਦੀ ਫਲੀਆਂ ਦਾ, ਉਹ ਪਿਛਲੇ ਸਾਲ ਅਸੀਂ ਪਾ ਕੇ ਦਿਖਾਇਆ ਨਹੀਂ ਸੱਚੋ ਫਲੀਆਂ ਪਕਾ ਕੇ ਦਿਖਾਈਆਂ ਸੀ, ਪਕਾ ਕੇ ਵੈਸੇ ਸੁਹਾਜਣੇ ਦਾ ਪਕਾ ਕੇ ਦਿਖਾਈਆਂ ਸੀ, ਅਚਾਰ ਨਹੀਂ ਪਾਇਆ। ਅੱਛਾ ਜੀ ਅਸੀਂ ਹੁਣ ਬਾਬੇ ਸ਼ੌਂਕੀ ਨੂੰ ਪੁੱਛਦੇ ਹਾਂ, ਸਾਨੂੰ ਕੋਈ ਫਾਇਦੇ ਦੱਸੋ, ਸਾਨੂੰ ਕੋਈ ਨੁਕਸਾਨ ਦੱਸੋ, ਜਿੱਥੋਂ ਅਸੀਂ ਗਲਤੀ ਕਰ ਰਹੇ ਹਾਂ ਸਾਨੂੰ ਸਾਡੀ ਗਲਤੀ ਦੱਸੋ, ਸਾਡੀ ਗਲਤੀ ਸਾਡੀ ਝੋਲੀ 'ਚ ਪਾਓ। ਇਹਦੇ 'ਚ ਜੀ ਕੋਈ ਗਲਤੀ ਨਹੀਂ ਹੋ ਰਹੀ, ਇਹ ਹਰ ਸ਼ੈ ਫਾਇਦੇਮੰਦ ਹੈ ਜੀ, ਫਾਇਦੇ ਵਾਲੀ ਚੀਜ਼ ਆ। ਅਚਾਰ ਬਹੁਤ ਬਿਹਤਰੀਨ ਚੀਜ਼ ਆ ਜੀ। ਇਹਦੇ ਵਿੱਚ ਅੱਗੇ ਰਾਣੇ ਸਾਹਿਬ ਨੇ ਵੀ ਤੁਹਾਨੂੰ ਦੱਸਿਆ ਤੁੱਕੇ ਵੀ ਪੈਂਦੇ ਆ, ਫਲੀਆਂ ਕਹਿੰਦੇ ਤੁੱਕੇ ਕਹਿ ਲਓ, ਹਾਂਜੀ ਲਵੇ ਕੱਚੇ ਪੈਂਦੇ ਆ, ਕੱਚੇ ਡੇਲਾ ਵੀ ਪੈਂਦਾ, ਕਰੇਲਾ ਵੀ ਪੈਂਦਾ, ਗਾਜਰ ਵੀ ਇਹਦੇ 'ਚ ਪੈ ਸਕਦੀ ਹੈ ਅਚਾਰ 'ਚ। ਹਾਂਜੀ ਸਿਆਲੇ ਦੀ ਗੱਲ ਆ ਨਾ, ਹਾਂਜੀ ਹੁਣ ਦੀ ਗੱਲ ਕਰ, ਹੁਣ ਦੀ ਗੱਲ ਹੈ ਜੀ। ਹੁਣ ਇਸ ਵਕਤ ਮੌਕੇ ਤੇ ਜਿਹੜਾ ਮਾਹੌਲ ਦੇ ਮੌਕੇ ਹੈਗੀ ਆ ਨਾ ਇਹਦੇ ਵਿੱਚ ਪੈਣ ਵਾਲੀ ਸ਼ੈਆਂ ਉਹ ਸਾਰੀਆਂ ਪੈਣਗੀਆਂ। ਇਹਦੇ ਵਿੱਚ ਚਣੇ ਪੈਣਗੇ, ਮੇਥੇ ਪੈਣਗੇ, ਮਸਾਲੇ ਹੋ ਗਏ ਤਾਂ ਤੇ ਅਚਾਰ ਬਹੁਤ ਬਿਹਤਰੀਨ ਚੀਜ਼ ਹੈ ਜੀ। ਲੱਸੀ ਹੋਵੇ ਪੀਣ ਨੂੰ ਤੇ ਨਾਲ ਰੋਟੀ ਨਾਲ, ਕਿਆ ਬਾਤ ਹੈ, ਚੋਪੜੀ ਹੋਈ ਰੋਟੀ ਹੋਵੇ, ਛਾਂ 'ਚ ਬੈਠੇ ਹੋ, ਕਿਆ ਬਾਤ ਹੈ, ਇਹਦਾ ਨਜ਼ਾਰਾ ਹੀ ਵੱਖਰਾ ਜੀ।
ਹਾਂਜੀ। ਜਿਹੜਾ ਆਪਾਂ ਕਹਿ ਦਿੰਨੇ ਯਾਰ ਤੂੰ ਇਹਦਾ ਅਚਾਰ ਪਾਣਾ ਸੀ। ਚਾਰ ਪਾਉਣਾ ਸੀ, ਹਾਂਜੀ ਹਾਂਜੀ ਹਾਂਜੀ। ਉਹ ਜੀ ਇੱਕ ਐਵੇਂ ਕਹਾਵਤਾਂ ਇੱਕ ਚੀਜ਼ ਦੀ ਜ਼ਰੂਰਤ ਨਹੀਂ ਨਾ, ਜਦੋਂ ਅਸੀਂ ਲਿਆਉਣੀ ਆ ਨਾ ਬੱਚੇ ਨੇ ਜਾਂ ਕਿਸੇ ਸਿਆਣੇ ਨੇ, ਫਿਰ ਆਪਾਂ ਕਹਿਣਾ ਤੂੰ ਇਹਦਾ ਚਾਰ ਪਾਉਣਾ ਸੀ, ਕਿਉਂਕਿ ਜ਼ਰੂਰਤ ਨਹੀਂ ਸੀ ਉਸ ਵਕਤ, ਤਾਂ ਕਿਹਾ ਗਿਆ। ਲੇਕਿਨ ਇਹ ਜ਼ਰੂਰਤ ਵਾਲੀ ਚੀਜ਼ ਆ, ਚਾਰ ਲਾਜ਼ਮੀ ਆ ਜੀ, ਬੜੇ ਬੜੇ ਘਰਾਂ 'ਚ ਪੈਣਾ ਚਾਹੀਦਾ। ਤੇਲ ਵਾਲਾ ਚਾਰ ਆ ਜੀ, ਉਹ ਜਿਹੜਾ ਫਿਰਕੇ ਵਾਲਾ ਚਾਰ ਆ ਨਾ ਜੀ, ਉਹਦਾ ਸਵਾਦ ਕੋਈ ਨਹੀਂ ਹੈਗਾ। ਅੱਛਾ ਜੀ। ਹਾਂਜੀ। ਆ ਜਿਹੜੀ ਅਚਾਰ ਵਾਲੀ ਕਹਿੰਦੇ ਨੇ ਵੀ ਤੁਸੀਂ ਅਚਾਰ ਪਾਉਣਾ ਸੀ, ਅਚਾਰ ਬੜਾ ਜ਼ਰੂਰੀ ਕੰਮ ਸੀ ਹੈ, ਉਹ ਇਸ ਕਰਕੇ ਕਹਿੰਦੇ ਵੀ ਤੁਸੀਂ ਇਹ ਚੀਜ਼ ਜਿਹੜੀ ਸਾਂਭ ਕੇ ਰੱਖੀ ਹੈ ਵੀ ਤੁਸੀਂ ਇਹਦਾ ਅਚਾਰ ਪਾਣਾ ਵਾ। ਹਾਂ, ਖੜੇ ਪੈਰੀ ਅਚਾਰ ਦੀ ਲੋੜ ਨਹੀਂ ਦਿਸਦੀ, ਅਚਾਰ ਤਾਂ ਖਾਣਾ ਹੁੰਦਾ ਪੂਰਾ ਸਾਲ। ਖਾਲਸਾ ਸਾਹਿਬ ਤੁਸੀਂ ਮੈਨੂੰ ਘੂਰੀ ਜਾਂਦੇ ਆ, ਖੈਰ ਤੁਹਾਨੂੰ ਚਾਹ ਦਿੰਦੇ ਅਸੀਂ। ਅੱਜ ਜੀ ਸਾਡੇ ਕੋਲ ਖਾਲਸਾ ਸਾਹਿਬ ਆ ਜੀ, ਚਾਹ ਪੀ ਲਈ ਹੈ ਜੀ। ਚਾਹ ਦਾ ਵਫਾਕਾ ਆਇਆ ਸੀਗਾ, ਉਹ ਮੁੱਕ ਗਿਆ। ਹੁਣ ਚਾਚਾ ਬੂਟੇ ਨੂੰ ਪੁੱਛਦੇ ਆ ਵੀ ਹੁਣ ਕੀ ਕਰ ਰਿਹਾ ਤੇ ਕੀ ਨਹੀਂ ਕਰ ਰਿਹਾ। ਬਸ ਕਰਨਾ ਕੀ ਹੈ ਜੀ, ਅੱਲਾ ਖੈਰ ਕਰੇ ਜੀ। ਆ ਦੇਖੋ ਜੀ, ਨਿੰਬੂ ਜਿਹੜੇ ਸੀ ਉਹ ਵੀ ਕੱਟ ਲਏ ਜੀ। ਅੱਛਾ ਜੀ। ਇਹ ਮਿਰਚਾਂ ਵੀ ਕੱਟੀਆਂ ਗਈਆਂ। ਅੱਛਾ ਜੀ। ਹੁਣ ਅਸੀਂ ਆ ਲੱਗੇ ਆ ਜੀ ਮਸਾਲਾ ਰਲਾਉਣ। ਅੱਛਾ। ਇਹ ਨਮਕ ਤੇ ਹਲਦੀ ਪਾਈ ਆ ਜੀ, ਤੇ ਇਹ ਮਿਰਚਾਂ ਜੀ। ਅੱਛਾ, ਚਮਚਾ ਹਰ ਸ਼ੈ ਦਾ ਆ 2-2 ਚਮਚੀਆਂ, 1.5 ਚਮਚੀਆਂ, ਚਮਚੀ ਛੋਟੀਆਂ ਨਾ। ਠੀਕ ਹੈ ਜੀ। ਆ ਬਸ ਹਿਸਾਬ ਨਾਲ ਪਾ ਲਓ, ਮਿਰਚ ਮਸਾਲਾ ਤੇ ਫਿਰ ਵੀ ਪੈ ਜਾਂਦਾ, ਜਦੋਂ ਮਰਜ਼ੀ ਪਾ ਲਓ। ਤੇ ਚਾਚਾ ਉਹ ਨਿੰਬੂ ਨਹੀਂ ਪਾਣੇ ਵਿੱਚ? ਕਿਹੜੇ? ਉਹ ਨਹੀਂ ਪਾਣੇ ਆ ਚਾਚਾ, ਉਹ ਵੀ ਪਾ ਲਾਂਗੇ। ਫਿਰ ਉਹ ਥੋੜੇ ਜਿਹਾ ਨਾ 4-4 ਟੋਟੇ ਕਰਨੇ ਪੈਣੇ ਇੱਕ ਇੱਕ ਦੇ। ਅੱਛਾ, ਵੱਡੇ ਆ? ਹਾਂ ਵੱਡੇ ਆ ਥੋੜੇ। ਚਲੋ ਉਹ ਕਰ ਲਓ। ਅੱਛਾ ਜੀ, ਇੱਕ ਵਾਰੀ ਅਸਲ ਦੱਸ ਦਿਓ ਸੁਨੇਹਾ ਕੀ ਹੈ ਵੀ ਇਹ ਕਿੱਦਾਂ ਮਿਰਚ ਮਸਾਲਾ ਪਾਣਾ। ਇਹ ਦੇਖੋ ਜੀ, ਇਹ ਅਸੀਂ ਨਾ ਜੀ ਹਾਂਜੀ, ਉਹ ਮਸਾਲਾ ਫਿਰ ਦਿਖਾਵਾਂਗੇ। ਇਦਾਂ ਪਾੜ ਲੈਣੀ ਮਿਰਚ, ਛੁਰੀ ਨਾਲ ਇਦਾਂ ਪਾੜ ਲੈਣੀ, ਇਦਾਂ ਮੂੰਹ ਅੱਡਿਆ ਜਾਵੇ ਤਾਂ ਉਹ ਮਿਰਚ ਮਸਾਲਾ ਤਾਂ ਦਿਖਾਤਾ ਉਹਨਾਂ ਨੂੰ ਅੱਗੇ ਸਾਰਿਆਂ ਨੂੰ ਭਾਈ। ਹੁਣ ਨਹੀਂ, ਭਰ ਕੇ ਦਿਖਾ ਦਿਓ। ਆ ਦੇਖੋ ਨਾ ਜੀ, ਇਹ ਮਿਰਚ ਆ, ਇਹ ਅੱਜ ਦਾ ਮੂੰਹ ਇਹਦਾ ਅੱਡਿਆ ਜਾਣਾ ਜੀ ਆਪੇ ਹੀ। ਹਾਂ, ਇਹ ਇਧਰੋਂ ਚੁੰਡੀ ਭਰਨੀ ਆ ਜੀ ਹਰ ਸ਼ੈ ਦੀ ਮਸਾਲੇ ਦੀ, ਇਹਦੇ ਵਿੱਚ ਪਾ ਦੇਣੀ ਆ ਜੀ। ਇਹ ਲੋ ਪੈ ਗਿਆ ਤੇ ਇਹ ਲੋ ਲੈ ਮਿਰਚ ਦੰਦੀਆਂ ਕੱਢ ਗਈ। ਹਾਂਜੀ ਹਾਂਜੀ, ਇਹ ਦੇਖੋ ਜੀ, ਚੁੰਡੀ ਭਰ ਕੇ ਵਿੱਚ ਇਹ ਲੋ। ਇਹ ਕਿੰਨਵੇਂ ਦਿਨ ਤੇਲ ਪਾਈਏ ਜੀ? ਬਾਬੇ ਸ਼ੌਂਕੀ ਨੂੰ ਬਾਬਾ ਜੀ ਆਇਓ ਮਿੰਟ ਕੁਰੇ। ਨਹੀਂ ਬਸ ਇਹਨੂੰ ਨਹੀਂ ਇਧਰੋਂ ਚੱਕਣਾ, ਬੇਸ਼ੱਕ ਤੇਲ 'ਚ ਸਿੱਟ ਦਿਓ, ਕੋਈ ਰੌਲਾ ਨਹੀਂ। ਨਹੀਂ ਜੀ, ਨਹੀਂ ਕੋਈ ਮਸਲਾ ਨਹੀਂ ਹੈ, ਇਹਨੂੰ ਨਹੀਂ ਖਰਾਬ ਹੁੰਦਾ। ਇਹ ਮਸਾਲਾ ਪਾਉਣ ਦਾ ਮਕਸਦ ਇਹ ਹੈ ਨਾ ਜੀ, ਇਹਦਾ ਪਾਣੀ ਇਹਦੀ ਕੜਤਣੇ ਨੇ ਖਿੱਚ ਲੈਣੀ ਹੈ। ਅੱਛਾ ਜੀ। ਇਹ ਖਿੱਚੀ ਜਾਊਗੀ, ਦਿਹਾੜੀ ਪਿਆ ਰਵੇ ਤਾਂ ਵੀ ਕੋਈ ਹਰਜ ਨਹੀਂ ਹੈ। ਅੱਛਾ ਜੀ। ਉਸ ਤੋਂ ਬਾਅਦ ਇਹ ਤੇਲ ਪੈ ਜਾਣਾ ਜੀ। ਠੀਕ ਹੈ ਜੀ। ਕਿਉਂਕਿ ਇਹਦੀ ਜਿਹੜੀ ਕੜਤਣ ਹੈ, ਦੇਸੀ ਮਿਰਚ ਬਹੁਤ ਹੀ ਜ਼ਿਆਦਾ ਕੌੜੀ ਹੁੰਦੀ ਆ। ਅੱਛਾ ਜੀ। ਕੜਤਣ ਮਸਾਲੇ ਨੇ ਖਿੱਚਣੀ ਆ, ਠੀਕ ਹੈ। ਪਾਣੀ ਉਹ ਨਿਕਲ ਜਾਣਾ ਇਹਦਾ। ਅੱਛਾ ਜੀ। ਉਸ ਤੋਂ ਬਾਅਦ ਇਹ ਵਿੱਚ ਪੈ ਜਾਣਾ। ਉਸ ਤੋਂ ਬਾਅਦ ਜਦੋਂ ਤੁਸੀਂ ਵਿੱਚ ਰਲਾਉਣਾ ਹੋਰ ਮਸਾਲਾ ਪਾਉਣਾ ਨਾ, ਫਿਰ ਵੀ ਮਸਾਲੇ ਇਹਦੇ 'ਚ ਪੈ ਜਾਣਾ। ਇਹਦਾ ਜਾਇਆ ਨਹੀਂ ਹੋਣਾ, ਜਿਹੜਾ ਜਾਇਆ ਹੋ ਜਾਣਾ ਉਹ ਨਵਾਂ ਜੋ ਪੈ ਜਾਣਾ, ਹਾਂਜੀ, ਉਹ ਇਨਸ਼ਾਅੱਲਾ ਠੀਕ ਹੋ ਜਾਣਾ ਹੈ। ਤੇ ਇਹ ਤੁਸੀਂ ਕਹਿ ਰਹੇ ਵੀ ਦੂਏ ਦਿਨ ਤੇਲ ਪਾਣਾ? ਹਾਂਜੀ, ਦੂਏ ਦਿਨ ਪਾ ਲਓ, ਕੋਈ ਗੱਲ ਤੇ ਨਹੀਂ। ਜੇ ਅੱਜ ਹੀ ਪਾ ਲਈਏ? ਨਹੀਂ, ਅੱਜ ਨਾ ਪਾਓ, ਵਿੱਚ ਪਾਣੀ ਰਲ ਕੇ ਨਾ ਉਹਦੀ ਮਦਕਾਰ ਜਿਹੜੀ ਹੈ ਨਾ ਕੋਈ ਖਰਾਬੀ ਹੋ ਜਾਂਦੀ ਹੈ, ਉੱਲੀ ਲੱਗ ਸਕਦੀ ਹੈ। ਚਾਚਾ ਬੂਟਾ ਕਰੇ ਅੱਜ ਵੀ ਪਾ ਸਕਦੇ? ਚਲੋ ਜੀ, ਉਹਦੀ ਮਰਜ਼ੀ, ਉਹ ਪਵਾ ਦੇਵੇ, ਮੈਂ ਨਹੀਂ ਕਹੂੰਗਾ। ਨਹੀਂ, ਇਦਾਂ ਤੇਲ ਪਾਣਾ ਖਰਾਬ ਹੋ ਤੇਲ ਹਾਂ, ਉਹਨੂੰ ਉੱਲੀ ਪੈ ਸਕਦੀ, ਕਿਉਂਕਿ ਪਾਣੀ ਵਿੱਚ ਰਹਿ ਜਾਣਾ। ਨਹੀਂ, ਉਹ ਫਿਰ ਠੀਕ ਆ, ਬਾਬਾ ਸ਼ੌਂਕੀ ਦੀ ਗੱਲ ਠੀਕ। ਪਾਣੀ ਜ਼ਰੂਰੀ ਕੱਢਣਾ। ਠੀਕ ਆ ਜੀ। ਹਾਂਜੀ, ਠੀਕ ਹੈ। ਫਿਰ ਇਹਨਾਂ ਨੂੰ ਤੜਕਾ ਲਾ ਲਈਏ ਪਾਣੀ ਨਹੀਂ ਤੜਕਾ ਨਹੀਂ ਲਾਉਣਾ ਜੀ, ਇਹਨੂੰ ਨੂਣ ਲਾਉਣਾ ਹੈ ਨਾ, ਹਾਂ। ਪਾਣੀ ਇਹਦਾ ਆਟੋਮੈਟਿਕ ਨਿਕਲ ਜਾਣਾ। ਚਾਚਾ ਅੰਬਾਂ ਨੂੰ ਵੀ ਆਪਾਂ ਅੰਬਾਂ ਨੂੰ ਵੀ ਇਦਾਂ ਹੀ ਪਾਈਦਾ ਜੀ। ਅੰਬਾਂ ਨੂੰ ਵੀ ਸੁਕਾਣਾ ਉਹਨਾਂ ਨੂੰ। ਹਾਂ, ਕਰੇਲਿਆਂ ਨੂੰ ਜਿਹੜੀ ਧੁੱਪੇ ਪਾਈ ਹਾਂਜੀ ਹਾਂਜੀ, ਪਾਣੀ ਕੱਢਣਾ ਪੈਂਦਾ, ਉਹਦੀ ਕੜਤਣ ਮਾਰਨੀ ਪੈਂਦੀ ਆ। ਹਾਂਜੀ, ਤਾਂ ਹੀ ਉਹ ਖਾਣਾ। ਕਰੇਲਾ ਇੱਕ ਬਹੁਤ ਕੌੜੀ ਚੀਜ਼ ਆ। ਹਾਂਜੀ, ਅਗਰ ਉਹਨੂੰ ਤੁਸੀਂ ਨਾ ਬਣਾਓ ਨਹੀਂ ਖਾਇਆ ਜਾਂਦਾ। ਨਹੀਂ ਖਾਇਆ ਜਾਂਦਾ। ਨਹੀਂ ਖਾਇਆ ਜਾਂਦਾ। ਨਾਲੇ ਜੀ ਤੇਲ ਤੇ ਪਾਣੀ ਦਾ ਲਾ ਤੇ ਉਹਨੂੰ ਪਾਣੀ ਲੱਗ ਜਵੇ, ਉਸ ਤੋਂ ਵੀ ਜ਼ਿਆਦਾ ਕੌੜਾ ਹੋ ਜਾਂਦਾ ਕਰੇਲਾ। ਹਾਂਜੀ, ਪਾਣੀ ਲੱਗ ਜਵੇ ਨਾ, ਹਾਂਜੀ। ਉਹ ਉਸ ਤੋਂ ਵੀ ਜ਼ਿਆਦਾ ਹੋ ਜਾਂਦਾ। ਉਹਦਾ ਪਾਣੀ ਕੱਢਣ ਦਾ ਮਕਸਦ ਹੀ ਇਹੀ ਹੁੰਦਾ ਵੀ ਇਹਦੀ ਕੜਤਣ ਖਤਮ। ਮੈਂ ਕਿਹਾ ਦੱਸ ਦਿਓ ਜੀ, ਤੇਲ ਪਾਣੀ ਦਾ ਲਾ ਕੋਈ ਨਹੀਂ? ਹਾਂਜੀ, ਲਾ ਕੋਈ ਨਹੀਂ ਇਹਦਾ, ਤੇਲ ਪਾਣੀ ਦਾ ਹਾਂ, ਵਾਕਿਆ ਨਹੀਂ ਹੈਗਾ ਜੀ, ਕੋਈ ਸ਼ੱਕ ਨਹੀਂ ਇਹਦੇ 'ਚ। ਤੁਸੀਂ ਕੋਈ ਦੱਸਣ ਲੱਗੇ ਸੀ ਵੀ ਕਿਦਾਂ? ਵੀ ਦੇਖੋ ਨਾ, ਜਿਹੜਾ ਹੁਣ ਬੂਟਾ ਜਿਹੜੇ ਕਹਿ ਰਿਹਾ ਸੀ, ਛੇੜ ਰਿਹਾ ਸੀ ਵੀ ਪਕਾਣੇ ਵਾਲੀ, ਅੰਬਾਂ ਦਾ ਅਚਾਰ ਕਿਹੜਾ ਪਕਾਇਆ ਜਾਂਦਾ? ਨਹੀਂ ਪਕਾਇਆ ਜਾਂਦਾ ਹੈਂ? ਲੇਕਿਨ ਉਸ ਦਾ ਵੀ ਅਚਾਰ ਤੇਲ ਫੌਰੀ ਤਾਂ ਨਹੀਂ ਨਾ ਪਾਉਂਦੇ ਹੈ। ਨਹੀਂ ਪਾਣੀ ਦਾ ਨਾਲੇ ਤੇਲ ਤੇ ਪਾਣੀ ਇਕੱਠੇ ਹੁੰਦੇ ਹੀ ਨਹੀਂ ਹੁੰਦੇ। ਉਹ ਪਾਣੀ ਜਿਹੜਾ ਵਾ ਨਾ, ਉਹਨੂੰ ਪਹਿਲੇ ਯਾਨੀ ਕਿ ਜਿਹੜਾ ਅਲੱਗ ਕੱਢਿਆ ਜਾਏਗਾ, ਤੇਲ ਫਿਰ ਪਾਇਆ ਜਾਏਗਾ। ਤੇਲ ਚ ਔਰ ਨਾਲੇ ਜਿਸ ਚੀਜ਼ 'ਚ ਵੀ ਪਾਣੀ ਹੋਏਗਾ ਉਹ ਚੀਜ਼ ਖਰਾਬ ਹੁੰਦੀ ਹੈ। ਹੈਂ? ਜੋ ਸਾਲਣ ਜਿਹੜਾ ਖੁਸ਼ਕ ਹੁੰਦਾ ਜਲਦੀ ਖਰਾਬ ਨਹੀਂ ਹੁੰਦਾ, ਪਾਣੀ ਵਾਲਾ ਸਾਲਣ ਖਰਾਬ ਹੋਏਗਾ। ਪਾਣੀ ਜਿੱਥੇ ਵੀ ਹੈ ਨਾ, ਉਹ ਖਰਾਬੀ ਪੈਦਾ ਕਰੇਗਾ ਪਕਾਣੇ ਵਾਲਾ। ਅਸਲ ਦੇ ਵਿੱਚ ਨਾ ਜੀ, ਇਹ ਜਿਹੜਾ ਅਚਾਰ ਆ, ਨਿੰਬੂ ਦਾ ਹੋ ਗਿਆ, ਮਿਰਚ ਦਾ ਹੋ ਗਿਆ, ਅੰਬ ਦਾ ਹੋ ਗਿਆ ਤੇ ਲਸੂੜੇ ਦਾ ਹੋ ਗਿਆ, ਇਹ ਸਾਰੇ ਲੋਕਾਂ ਨੂੰ ਪਤਾ ਹੈ ਕਿੱਦਾਂ ਪੈਂਦੇ ਆ। ਗੱਲ 'ਚ ਅਸਲ ਸਿਰਫ ਸਾਡਾ ਜੀ ਇਹ ਆ ਵੀ ਤੁਹਾਨੂੰ ਚੇਤੇ ਕਰਾ ਦਈਏ ਯਾਰ, ਹੁਣ ਟਾਈਮ ਆ ਵੀ ਕਿਸੇ ਕੋ ਬੰਦਾ ਭੁੱਲਿਆ ਹੋਵੇ ਉਹਨੂੰ ਦੱਸ ਦਈਏ ਵੀ ਹੁਣ ਪੈ ਸਕਦਾ ਕਿ ਨਹੀਂ ਰਾਣਾ ਸਾਹਿਬ? ਲਓ ਜੀ, ਹੁਣ ਮਿਰਚ ਮਸਾਲਾ ਜਿਹੜਾ ਸੀ ਅਸੀਂ ਉਹ ਰਲਾ ਕੇ ਬਿਲਕੁਲ ਅਚਾਰ ਦੇ ਵਿੱਚ ਪਾਤਾ ਜੀ। ਇਹਨੂੰ ਹੁਣ ਰਲਾ ਦਿੱਤਾ ਅਸੀਂ ਜੀ।
ਤੇ ਇਹ ਦੇਖੋ ਜੀ, ਇਹ ਵਿੱਚ ਅਸੀਂ ਨਾ ਹੁਣ ਇਹਨੂੰ ਮੁਕੰਮਲ ਕਰ ਦਿੱਤਾ ਜੀ। ਇਹ ਮਸਾਲਾ ਸੀ ਜੀ। ਇਹ ਹੁਣ ਇਹ ਦੇਖੋ ਜੀ, ਇਹਨੂੰ ਹੁਣ ਥੋੜਾ ਜਿਹਾ ਜੀ ਰੱਖ ਦੇਣਾ। ਇੱਕ ਵਾਰੀ ਐਸੇ ਤਰੀਕੇ ਨਾਲ ਪਿਆ ਰਹੇਗਾ ਦਿਹਾੜੀ ਡੰਗ, ਥੋੜਾ ਜਿਹਾ ਪਾਣੀ ਖੁਸ਼ਕ ਹੋ ਜਾਏਗਾ ਚੋਂ ਮਿਰਚਾਂ ਚੋਂ, ਤੇ ਫਿਰ ਇਹਨੂੰ ਅਸੀਂ ਅੱਗੇ ਅਚਾਰ ਜਿਹੜਾ ਅੰਬ ਵਾਲਾ ਪਾਇਆ ਨਾ ਉਹਦੇ ਨਾਲ ਸੁੜਿਆਂ ਵਾਲਾ, ਉਹਦੇ ਵਿੱਚ ਹੀ ਸਿੱਟ ਦੇਣਾ। ਨਵਾਂ ਤੇਲ ਲਿਆਉਣ ਦੀ ਵੀ ਲੋੜ ਨਹੀਂ ਹੈ। ਤੇਲ ਉਹਦੇ 'ਚ ਪਾਇਆ, ਉਸੇ ਅਚਾਰ ਦੇ ਇਹਨੂੰ ਅਸੀਂ ਵਿੱਚ ਪਾ ਦੇਣਾ। ਉਹੀ ਤੇਲ ਵੀ ਕੰਮ ਦੇਵੇਗਾ ਤੇ ਅਚਾਰ ਵੀ ਜ਼ਿਆਦਾ ਹੋ ਜਾਏਗਾ। ਓਕੇ ਜੀ, ਇਨਸ਼ਾਅੱਲਾ ਜੀ, ਫਿਰ ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ। ਅੱਜ ਦਾ ਸਾਡਾ ਜੀ ਅਚਾਰ ਦਾ ਕੰਮ ਸੀ, ਹੁਣ ਸਾਡਾ ਮੁੱਕ ਗਿਆ। ਹੁਣ ਅਸੀਂ ਵੀ ਕੋਈ ਖਾ ਪੀ ਲਈਏ ਜੀ, ਅੱਲਾ ਦੇ ਸਪੋਰਟ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਆ ਵੀ ਬੇੜੀ ਦੀ ਧੁੱਪ, ਜ਼ਿਮੀਦਾਰ ਦੀ ਚੁੱਪ ਤੇ ਮਤੇਈ ਮਾਂ ਦੀ ਮੁੱਕ। ਇਹ ਜਿਹਨੂੰ ਲੱਗੇ ਉਹੀ ਜਾਣਦਾ। ਇਸ ਟਾਈਮ ਜਿਹੜੇ ਹਾਲਾਤ ਬਣ ਰਹੇ ਆ, ਮੈਂ ਕਹਿੰਦਾ ਤਿੰਨੇ ਗੱਲਾਂ ਹੀ ਰਲ ਗਈਆਂ ਵੀ ਧੁੱਪ ਵੀ, ਚੁੱਪ ਵੀ ਤੇ ਮਤੇਈ ਮਾਂ ਦੀ ਮੁੱਕ। ਤਾਂ ਤੁਹਾਨੂੰ ਪਤਾ, ਉਹ ਦੱਸਣ ਦੀ ਲੋੜ ਹੀ ਨਹੀਂ, ਜਿਹਨੂੰ ਪੈ ਰਹੀ ਹੈ ਵੀ ਜ਼ਿਮੀਦਾਰਾਂ ਦੇ ਜਿੱਦਾਂ ਹਾਲਾਤ ਬਣ ਗਏ, ਜਿੱਦਾਂ ਜ਼ਿਮੀਦਾਰ ਨੂੰ ਲਾਵਾਰਸ ਛੱਡਿਆ, ਜਿੱਦਾਂ ਕਿਸਾਨਾਂ ਨਾਲ ਧੱਕਾ ਹੋ ਰਿਹਾ, ਪੁੱਛ ਪ੍ਰੀਤ ਕੋਈ ਨਹੀਂ। ਮੈਂ ਤਾਂ ਇਹ ਹਿਸਾਬ ਲਾਇਆ ਵੀ ਉਹਨੂੰ ਇਹਨਾਂ ਹਾਲਾਤਾਂ ਨਾਲ ਪੂਰੇ ਆਉਣ ਵਾਸਤੇ, ਆਪਣੇ ਆਪ ਨੂੰ ਬਚਾਉਣ ਵਾਸਤੇ, ਬਈ ਘਰਦਾਰੀ ਚਲਾਉਣੀ ਆ ਬੰਦੇ ਨੂੰ, ਜਿਵੇਂ ਦੁੱਖ ਸੁੱਖ ਸਾਰੇ ਪੂਰੇ ਆਉਣ ਵਾਸਤੇ ਸਾਨੂੰ ਉਹੀ ਕੰਮ ਕਰਨੇ ਪੈਣੇ ਆ ਜਿਹੜੇ ਕੰਮ ਸਾਡੇ ਬਜ਼ੁਰਗਾਂ ਦੇ ਸੀ। ਆਪਣੇ ਬਜ਼ੁਰਗਾਂ ਦੇ ਪੈਰਾਂ ਤੇ ਪੈਰ ਧਰਨੇ ਪੈਣੇ ਆ, ਫਿਰ ਅਜੇ ਅਸੀਂ ਪੂਰੇ ਆ ਜਾਈਏ। ਕਿੱਦਾਂ ਵੀ ਮੈਂ ਕਹਾਂ ਨਾ, ਕੱਲੀਆਂ ਬੱਕਰੀਆਂ ਰੱਖ ਲਓ, ਝੂਠ ਆ। ਕੱਲੇ ਡੰਗਰ ਰੱਖ ਲਓ, ਝੂਠ ਆ। ਕੱਲਾ ਜ਼ਿਮੀਦਾਰਾ ਹੋਵੇ, ਝੂਠ ਆ ਨਾ। ਇਹ ਸਾਰੀਆਂ ਛਾਵਾਂ ਜਿਹੜੇ ਜਿੱਦਾਂ ਅੱਗੇ ਡੇਰਿਆਂ ਦੇ ਉੱਤੇ, ਡੇਰੇ ਡੰਡਿਆਂ ਦੇ ਉੱਤੇ ਬੱਕਰੀ ਵੀ ਹੁੰਦੀ ਸੀ, ਮੱਝ ਗਾਂ ਵੀ ਹੁੰਦੀ ਸੀ, ਜ਼ਿਮੀਦਾਰਾ ਵੀ ਹੁੰਦਾ ਸੀ, ਮੁਰਗੀ ਵੀ ਹੁੰਦੀ ਸੀ। ਵੀ ਜਿਹੜੀ ਸ਼ੈ ਵੀ ਅੱਗੇ ਹੁੰਦੀ ਸੀ ਨਾ, ਕੋਈ 10-10 ਰੁਪਈਏ ਵੀ ਰਲਣ ਤਾਂ ਗੱਲ ਕਿਤੇ ਦੀ ਕਿਤੇ ਚਲੀ ਜਾਂਦੀ। ਤਾਂ ਮੈਂ ਕਹਿੰਦਾ ਵੀ ਜਿਹੜੇ ਬੰਦਿਆਂ ਨੇ ਬੱਕਰੀਆਂ ਨਹੀਂ ਰੱਖੀਆਂ, ਇਹ ਨਹੀਂ ਮੈਂ ਕਹਿੰਦਾ ਫਲਾਣੀ ਨਸਲ ਹੋਵੇ, ਫਲਾਣੀ ਸ਼ੈ ਹੋਵੇ, ਨਹੀਂ, ਜਿੱਦਾਂ ਦੀਆਂ ਵੀ ਆ, ਕੋਈ 2-4 ਬੱਕਰੀਆਂ ਜ਼ਰੂਰ ਰੱਖੋ, ਕੋਈ 2-4 ਮੁਰਗੀਆਂ ਜ਼ਰੂਰ ਰੱਖੋ। ਬਲਕਿ ਇੱਕ ਹੋਰ ਵੀ ਸ਼ੈ ਅਸੀਂ ਨਵੀਂ ਲੈ ਕੇ ਆਏ, ਉਹ ਤੁਹਾਨੂੰ ਜਾ ਕੇ ਅਸੀਂ ਦਿਖਾ ਦਿੰਦੇ ਹਾਂ ਵੀ ਜਿਹੜੀ ਸ਼ੈ ਵੀ ਤੁਸੀਂ ਰੱਖ ਸਕਦੇ ਆ, ਜਿਹਦੀ ਤੁਹਾਨੂੰ ਭਾਜਨਾਸ ਕਰਨ ਦੀ ਲੋੜ ਨਹੀਂ। ਵੀ ਉਹਨਾਂ ਪੱਠਿਆਂ ਦੇ ਵਿੱਚ ਹੀ ਗਾਂ ਰੱਖਣੀ, ਉਹਨਾਂ ਪੱਠਿਆਂ 'ਚ ਹੀ ਮੱਝ, ਉਹਨਾਂ ਪੱਠਿਆਂ ਦੇ ਵਿੱਚ ਹੀ ਬੱਕਰੀ, ਵੀ ਜਿੱਦਾਂ ਸਰਦਾ ਸੌਖਾ ਸਰੇ ਨਾ, ਉਹ ਛਾਵਾਂ ਤੁਸੀਂ ਨਾਲ ਰੱਖੋ। ਵੀ ਦੁੱਖ ਸੁੱਖ ਦੇ ਉੱਤੇ ਜਿੱਦਾਂ ਕੱਟਾ ਬੱਛਾ ਵੇਚ ਲਈਦਾ, ਇੱਦਾਂ ਕੋਈ ਕਿਸੇ ਟਾਈਮ ਲੇਲਾ ਤਿਆਰ ਹੋਇਆ, ਲੇਲਾ ਵੇਚ ਲਿਆ, ਕੋਈ ਬੱਕਰੀ ਵੇਚ ਲਈ, ਕੋਈ ਮੁਰਗੀ ਵੇਚ ਲਈ। ਮੈਂ ਤੁਹਾਨੂੰ ਦਿਖਾਇਆ ਵੀ ਇੱਕ ਥਾਂ ਦੇ ਉੱਤੇ ਬੰਦੇ ਨੇ 100-150 ਮੁਰਗੀਆਂ ਰੱਖੀਆਂ, ਉਹ ਕਹਿੰਦਾ ਮੇਰੇ ਬੋਝੇ 'ਚੋਂ ਪੈਸੇ ਕਦੇ ਨਹੀਂ ਮੁੱਕੇ। ਅੱਛਾ, ਮੈਂ ਗੱਲ ਤਾਂ ਇਹ ਕਰਨ ਲੱਗਿਆ ਸੀ ਤੁਹਾਨੂੰ ਲਿਆ ਕੇ ਵੀ ਅਸੀਂ ਅੱਜ ਬੱਕਰੀਆਂ ਚਾਰ ਰਹੇ ਹਾਂ। ਤੁਸੀਂ ਦੇਖ ਰਹੇ ਵੀ ਇਸ ਟਾਈਮ ਪੂਰੀ ਫੌਜ ਬੰਦਿਆਂ ਦੀ ਖੜੀ ਆ। ਉਹ ਗੱਲ ਸਿਰਫ ਇਹ ਆ ਵੀ ਬੱਕਰੀਆਂ ਪਹਿਲੇ ਦਿਨ ਲਿਆਂਦੀਆਂ, ਅਸੀਂ ਬੀਜਿਆ ਜੰਤਰ। ਆ ਜੰਤਰ ਤੁਸੀਂ ਲਾਗੇ ਹੋ ਕੇ ਦਿਖਾ ਦਿਓ, ਤੇ ਆ ਜੰਤਰ ਦਿਨਾਂ ਦੇ ਵਿੱਚ ਆ ਗਿਆ, ਤੇ ਬੱਕਰੀਆਂ ਕਿੱਡੇ ਸ਼ੌਕ ਨਾਲ ਖਾ ਰਹੀਆਂ। ਇਹ ਖੁਰਾਕ ਹੀ ਬੱਕਰੀਆਂ ਦੀ ਹੈ। ਜਿਹੜੀ ਫਸਲ ਜਾਂ ਜਿਹੜੀ ਸ਼ੈ ਬਈ ਮਰੀ ਹੋਈ ਜ਼ਮੀਨ ਨੂੰ ਜਿੰਦਾ ਕਰ ਦੇਵੇ, ਵੀ ਜਿਹੜੀ ਜ਼ਮੀਨ 'ਚ ਤਾਕਤ ਨਹੀਂ ਨਾ ਰਹਿੰਦੀ, ਉਹਦੇ 'ਚ ਬੰਦੇ ਜੰਤਰ ਨੂੰ ਕੁਤਰਦੇ ਆ, ਉਹ ਜ਼ਮੀਨ ਤਾਕਤ ਫੜ ਜਾਂਦੀ ਆ। ਤੇ ਇਹ ਬੱਕਰੀ ਨੂੰ ਕਿੰਨੀ ਤਾਕਤ ਦਿੰਦੀ ਹੋਊਗਾ ਇਹ ਜੰਤਰ। ਨਾ ਇਹਦੇ 'ਤੇ ਕੋਈ ਖਰਚਾ ਆਇਆ, ਸਿਰਫ ਆ ਛੱਟਾ ਮਾਰਿਆ, 1-2 ਪਾਣੀ ਲਾਇਆ, ਤੇ ਆ ਦੇਖ ਲਓ ਕਿੱਡਾ ਦਿਹਾੜੀ 'ਚ ਹੋ ਗਿਆ। ਤੇ ਹੁਣ ਅਸੀਂ ਵਿੱਚੋਂ ਵੱਢ ਕੇ ਵੀ ਥੱਬੀ ਕਿਸੇ ਟਾਈਮ ਪਾ ਲਈਦੀ ਆ, ਪਰ ਇਹ ਬੱਕਰੀ ਜਰਾ ਤੁਰ ਫਿਰ ਲੈਂਦੀ ਆ, ਕੋਈ ਮੂੰਹ ਸਲੂਣਾ ਹੋ ਜਾਂਦਾ, ਤੇ ਤੁਰਨ ਫਿਰਨ ਨਾਲ ਉਂਝ ਵੀ ਸਿਹਤ ਚੰਗੀ ਰਹਿੰਦੀ। ਤੇ ਅਸੀਂ ਬੱਕਰੀਆਂ ਲਿਆ ਕੇ ਅੱਜ ਜੰਤਰ ਦੇ ਵਿੱਚ ਛੱਡੀਆਂ ਹੋਈਆਂ, ਤੇ ਸੋਚਿਆ ਵੀ ਚਲੋ ਅਸੀਂ ਤੁਹਾਨੂੰ ਵੀ ਸੁਨੇਹਾ ਦੇ ਦਈਏ ਵੀ ਯਾਰ ਜਿਨ੍ਹਾਂ ਬੰਦਿਆਂ ਨੇ ਜ਼ਿਮੀਦਾਰ ਆ, ਤੇ ਤੁਸੀਂ ਇੱਕ ਟਾਈਮ ਹੁੰਦਾ ਵੀ ਮਹੀਨਾ ਖੰਡ ਨਾ ਖੇਤ ਵਿਹਲਾ ਰਹਿ ਜਾਂਦਾ। ਹੁਣ ਜਿੱਦਾਂ ਬੰਦਿਆਂ ਨੇ ਕਣਕਾਂ ਵੱਢੀਆਂ ਸੀ, ਉਹਨਾਂ ਨੇ ਗਾਂ ਮੱਕੀ ਲਾਣੀ ਮੌਸਮੀ, ਤੇ ਉਹ ਹੁਣ ਮੌਸਮੀ ਮੱਕੀ ਤੱਕ ਵਿੱਚ ਮਹੀਨਾ ਡੂਢ ਹੈਗਾ। ਬੰਦਿਆਂ ਕਈਆਂ ਨੇ ਗਾਚੇ ਬੀਜ ਲਏ, ਗਾਚੇ ਬੀਜ ਕੇ ਮੁੱਲ ਵੇਚ ਲਏ, ਕਈ ਬੰਦਿਆਂ ਨੇ ਖੇਤ ਖਾਲੀ ਛੱਡੇ ਹੋਏ। ਮੈਂ ਕਹਿੰਦਾ ਵੀ ਕੋਈ ਤੁਹਾਡੇ ਕੋਲ ਖੇਤ ਹੋਵੇ, ਤੁਸੀਂ ਇਦਾਂ ਦੀ ਸ਼ਾਇਦ ਦਾ ਛੱਟਾ ਦੇ ਕੇ ਤੇ ਉਹ ਜੰਤਰ ਚਾਹੇ ਵਿੱਚ ਜ਼ਮੀਨ ਦੇ ਕੁਤਰ ਲਓ। ਜੇ ਤੁਹਾਡੇ ਕੋਲ ਬੱਕਰੀਆਂ ਹੈਗੀਆਂ ਤੇ ਉਹ ਮੁਫਤ ਦੇ ਵਿੱਚ ਬੱਕਰੀਆਂ ਚਾਰ ਲੈਣਗੀਆਂ, ਬੱਕਰੀਆਂ ਨੂੰ ਫਾਇਦਾ ਹੋ ਜੂ, ਸਿਹਤ ਤੰਦਰੁਸਤ ਹੋ ਜੂ। ਤੇ ਇਹ ਐਸਾ ਪੱਠਾ ਵੀ ਇਹਦਾ ਅੱਜ ਤੱਕ ਕਿਸੇ ਨੇ ਨੁਕਸਾਨ ਹੀ ਨਹੀਂ ਦੱਸਿਆ ਬੱਕਰੀ ਵਾਸਤੇ। ਅੱਜ ਤੱਕ ਕੋਈ ਨੁਕਸਾਨ ਇਹਦਾ ਦੱਸਿਆ ਹੀ ਨਹੀਂ ਕਿਸੇ ਨੇ, ਹੋਵੇ ਤਾਂ ਮੈਨੂੰ ਨਹੀਂ ਪਤਾ, ਅਸੀਂ ਨਹੀਂ ਸੁਣਿਆ ਵੀ ਜੰਤਰ ਬੱਕਰੀ ਨੂੰ ਖਵਾਓ ਤੇ ਆਹ ਹੋ ਜਾਂਦਾ। ਬੱਕਰੀ ਨਿੱਕੀ ਹੋਵੇ ਵੱਡੀ ਹੋਵੇ, ਜਾਂ ਜੰਤਰ ਖਾਵੇ ਤਾਂ ਉਹਨੂੰ ਖਵਾਓ, ਇਹਦੇ ਫਾਇਦੇ ਹੀ ਫਾਇਦੇ। ਤੇ ਉਹ ਗੱਲ ਮੈਂ ਇਹ ਕਰਦਾ ਸੀ ਵੀ ਇੱਦਾਂ ਇੱਕ ਤਾਂ ਬੰਦੇ ਨੂੰ ਕੁਦਰਤੀ ਗੱਲ ਆ ਵੀ ਇੱਕ ਬੱਕਰੀਆਂ ਚਰਾਉਣ ਦੇ ਵਿੱਚ ਉਂਝ ਸਵਾਦ ਆਉਂਦਾ, ਸਕੂਨ ਆਉਂਦਾ। ਇੱਦਾਂ ਬੰਦਾ ਲਿਆ ਕੇ ਬੱਕਰੀਆਂ ਚਰਾਉਂਦਾ ਹੋਵੇ ਨਾ ਖੇਤਾਂ ਦੇ ਵਿੱਚ। ਅੱਜ ਤਾਂ ਚਲੋ ਅਸੀਂ 8-10 ਬੰਦੇ ਆਏ ਆ ਵੀ ਬੱਕਰੀਆਂ ਕਦੀ ਐਂ ਨੂੰ ਭੱਜ ਜਾਂਦੀਆਂ, ਕਦੀ ਐਂ ਨੂੰ ਭੱਜ ਜਾਂਦੀਆਂ। ਇਹ ਤਾਂ ਚੰਗੇ ਭਲੇ ਬੰਦੇ ਨੂੰ ਦਰਵੇਸ਼ ਬਣਾ ਦਿੰਦੀਆਂ। ਤੇ ਫਿਰ ਜਦੋਂ ਬੱਕਰੀ ਬੰਦੇ ਨਾਲ ਰਲ ਜਾਂਦੀ ਆ ਨਾ, ਫਿਰ ਆਵਾਜ਼ ਮਾਰਨ 'ਤੇ ਵੀ ਆ ਜਾਂਦੀ, ਉਹ ਟਾਈਮ ਲੱਗਦਾ। ਹੌਲੀ ਹੌਲੀ ਇਹ ਵੀ ਅੱਲਾ ਕਰੇ ਚਰਨ ਲੱਗ ਜਾਣਗੀਆਂ ਤੇ ਸੂਤ ਹੋ ਜਾਣਗੀਆਂ।
ਤੇ ਰੱਬ ਖੈਰ ਸੁੱਖ ਰੱਖੇ। ਮੈਂ ਤੁਹਾਨੂੰ ਹਜੇ ਇਹ ਕਦੀ ਵੀ ਨਹੀਂ ਕਿਹਾ ਵੀ ਇਹ ਇੰਨਾ ਮੁਨਾਫਾ ਹੋ ਗਿਆ ਤੇ ਆਹ ਕੁਝ ਹੋ ਗਿਆ। ਮੈਂ ਕਹਿੰਦਾ 2-4 ਹੋਣੀਆਂ ਚਾਹੀਦੀਆਂ। ਅਸੀਂ ਮੁਨਾਫੇ ਦੀ ਗੱਲ ਉਦੋਂ ਕਰਾਂਗੇ ਜਦੋਂ ਰੱਬ ਖੈਰ ਸੁੱਖ ਰੱਖੇ ਇਹ ਵਧਣਗੀਆਂ, ਰੱਬ ਇਹਨਾਂ ਨੂੰ ਵਧਾਊਗਾ। ਫਿਰ ਤੁਹਾਨੂੰ ਦੱਸਾਂਗੇ ਵੀ ਆਹ ਕੁਝ ਅਸੀਂ ਕੱਢਿਆ ਪਾਇਆ, ਇੰਨਾ ਕੁ ਅਸੀਂ ਖਵਾਇਆ ਪਿਆ, ਇੰਨਾ ਕੁ ਅਸੀਂ ਖਰਚਾ ਕੀਤਾ। ਖਰਚਾ ਸ਼ੌਕ ਨਾਲ ਚਾਹੇ ਕੋਈ ਜਿੰਨਾ ਮਰਜ਼ੀ ਕਰ ਲੇ, ਬਾਕੀ ਹੈ ਬੱਕਰੀ ਆ, ਖਾਂਦੀ ਪੱਠੇ ਆ, ਉਹ ਤੁਹਾਨੂੰ ਪਤਾ ਹੀ ਹੈ। ਅੱਛਾ, ਇੱਕ ਸ਼ੈ ਅਸੀਂ ਹੋਰ ਲੈ ਕੇ ਆਏ, ਉਹ ਤੁਹਾਨੂੰ ਅਸੀਂ ਡੇਰੇ ਜਾ ਕੇ ਦਿਖਾਣੇ ਵੀ ਆ। ਤੇ ਬੱਕਰੀਆਂ ਝੱਟ ਚਰਾ ਕੇ ਨਾ ਫਿਰ ਅਸੀਂ ਉੱਥੇ ਡੇਰੇ ਪਹੁੰਚਦੇ ਹਾਂ। ਫਿਰ ਅਸੀਂ ਤੁਹਾਨੂੰ ਉੱਥੇ ਇੱਕ ਜ਼ਰੂਰੀ ਸੁਨੇਹਾ ਦੇਣਾ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਈਦ ਉਹਨਾਂ ਦੀ ਜਿਨ੍ਹਾਂ ਨੇ ਰੋਜ਼ੇ ਰੱਖੇ, ਵੀ ਸਿਆਲੇ 'ਚ ਆਂਡੇ ਉਹ ਖਾਣਗੇ ਜਿਨ੍ਹਾਂ ਨੇ ਮੁਰਗੀਆਂ ਪਾਲੀਆਂ, ਮੁਰਗੀਆਂ ਸੇਵੇ ਪਾਈਆਂ, ਬੱਚੇ ਪਾਲੇ, ਬੱਚੇ ਕਢਾਏ, ਉਹ ਬੰਦੇ ਹੀ ਸਿਆਲੇ 'ਚ ਆਂਡੇ ਖਾਣਗੇ। ਅੱਜ ਨਾ ਮੁਰਗੀਆਂ ਦੀ ਤਾਂ ਅਸੀਂ ਅੱਗੇ ਵੀ ਗੱਲ ਬੜੀ ਕਰਦੇ ਰਹਿੰਦੇ ਹਾਂ, ਕਹਿੰਦੇ ਆ ਵੀ ਮੁਰਗੀਆਂ ਹੋਣੀਆਂ ਚਾਹੀਦੀਆਂ, ਪਰ ਅੱਜ ਤੁਹਾਨੂੰ ਮੁਰਗੀਆਂ ਤੋਂ ਵਾਧੂ ਸ਼ਾਇਦ ਦਿਖਾਣੇ, ਮੁਰਗੀਆਂ ਤੋਂ ਸੌਖੀ ਸ਼ਾਇਦ ਦਿਖਾਣੇ ਵੀ ਮੁਰਗੀਆਂ ਦੀ ਸਾਂਭ ਔਖੀ ਆ, ਇਸ ਸ਼ਾਇਦ ਦੀ ਸੌਖੀ ਆ। ਅੱਗੇ ਅਸੀਂ ਜੋੜਾ ਲਿਆਂਦਾ 2 ਸਾਲ ਹੋ ਗਏ, ਪੂਰਾ ਜਿਹੜਾ ਨਾ ਉਹ ਨਿਚੋੜ ਕੱਢ ਕੇ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ। ਆਹ ਜਿਹੜੇ ਇਸ ਟਾਈਮ ਤੁਸੀਂ ਬੱਚੇ ਦੇਖ ਰਹੇ ਆ ਵੀ ਇਹ ਮੁਰਗੀਆਂ ਦੇ ਨਹੀਂ ਹੈ, ਇਹ ਬੱਚੇ ਆ ਜਿਹਨਾਂ ਨੂੰ ਸਾਦੇ ਆ ਪੀਰੂ, ਆ ਟਰਕੀ ਵੀ ਸਾਦੇ ਆ। ਸਾਡੇ ਕੋਲ ਅੱਗੇ ਵੀ ਜੋੜਾ ਹੈ। ਇਹ ਮਸ਼ੀਨ ਦੇ ਵਿੱਚ ਨਿਕਲੇ ਹੋਏ ਆਂਡੇ ਆ, ਅਸੀਂ ਤੋਹਫਾ ਲੈ ਕੇ ਆਏ ਆ। ਸਾਡੇ ਇੱਧਰ ਹੈ ਰਾਣਾ ਸਾਹਿਬ, ਰਾਣਾ ਵਾਈਲਡ ਉਹਨਾਂ ਦਾ ਫਾਰਮ ਆ, ਉਹਨਾਂ ਨੇ ਸਾਨੂੰ ਤੋਹਫਾ ਦਿਆ 10 ਬੱਚੇ ਟਰਕੀ ਦੇ ਪੀਰੂ ਦੇ ਸਾਹੀਵਾਲ ਦੇ ਵਿੱਚ। ਉਹ ਤੁਹਾਨੂੰ ਅੱਗੇ ਮਿਲਾਇਆ ਵੀ ਸੀ ਉਹਨਾਂ ਦੇ ਨਾਲ। ਅੱਛਾ, ਇੱਕ ਤਾਂ ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਦੂਜਾ ਮੈਂ ਤੁਹਾਨੂੰ ਇਹ ਸੁਨੇਹਾ ਦੇਣਾ ਸੀਗਾ ਵੀ ਮੁਰਗੀ ਨਾਲੋਂ ਇਹਦਾ ਅਸੀਂ ਧੱਤ ਕੀ ਕੱਢਿਆ। ਮੁਰਗੀ ਨੂੰ ਬਿਮਾਰੀਆਂ ਬਹੁਤ ਆਉਂਦੀਆਂ, ਆ ਜਿਹੜਾ ਪੀਰੂ ਆ ਟਰਕੀ, ਇਹਨੂੰ ਬਿਮਾਰੀ ਕੋਈ ਨਹੀਂ ਛੇਤੀ ਆਉਂਦੀ। ਮੁਰਗੀ ਨੂੰ ਐਵੇਂ ਮਾੜਕੂ ਜੀ ਬਿੱਲੀ ਵੀ ਚੱਕ ਕੇ ਭੱਜ ਜਾਂਦੀ, ਇਹਨੂੰ ਛੇਤੀ ਕੋਈ ਕੁੱਤਾ ਬਿੱਲਾ ਨਹੀਂ ਪੈਂਦਾ। ਇਹ ਕੁੱਤੇ ਤੋਂ ਵੀ ਨਹੀਂ ਫੜ ਹੁੰਦੀ, 5-6 ਸਿਰ ਤੇ ਇਹਦਾ ਭਾਰ ਬਣ ਜਾਂਦਾ। ਤੁਹਾਨੂੰ ਅਸੀਂ ਵਿਖਾ ਵੀ ਦਿੰਦੇ ਇੱਥੇ ਕਿਤੇ ਫਿਰਦੀ ਹੁੰਦੀ। ਇਹਨੂੰ ਇਹ ਫਾਇਦਾ ਵੀ ਇੱਕ ਬਿਮਾਰੀ ਘੱਟ ਆ, ਇੱਕ ਕੁੱਤਾ ਬਿੱਲਾ ਨਹੀਂ ਪੈਂਦਾ, ਤਕੜਾ ਜਾਨਵਰ ਹੁੰਦਾ। ਮੁਰਗੀ ਦਾ ਤਾਂ ਇਹ ਆ ਕਿ ਮੜ ਜੀ ਕੋ ਹਵਾ ਚੱਲੀ ਨਾ 8-10 ਬਿਮਾਰੀਆਂ ਉਹ ਇੱਕ ਵੀ ਆ ਗਈ ਤੇ ਸਾਰਾ ਖੁੱਡਾ ਵਿਹਲਾ ਹੋ ਜਾਂਦਾ। ਤੇ ਉਹ ਟਰਕੀਆਂ ਅਸੀਂ ਰੱਖੀਆਂ ਹੋਈਆਂ ਪੀਰੂ ਜਿਹਾ ਜੋੜਾ, ਸਾਨੂੰ ਦੂਸਰਾ ਸਾਲ ਜਾ ਰਿਹਾ, ਰੱਬ ਖੈਰ ਸੁੱਖ ਰੱਖੇ। ਅਸੀਂ ਨਹੀਂ ਦੇਖਿਆ ਵੀ ਉਹ ਕਿਤੇ ਬਿਮਾਰ ਹੋਈਆਂ ਹੋਣ ਤੇ ਜਾਂ ਉਹਨਾਂ ਨੂੰ ਕੋਈ ਬਿੱਲੀ ਪਈ ਹੋਵੇ, ਬਲਕਿ ਬਿੱਲੀ ਨੂੰ ਗਾਂਹ ਲਾ ਲੈਂਦੀਆਂ ਉਹ। ਇਹ ਫਾਇਦਾ ਬੱਤਖਾਂ ਜੀ, ਵੱਡੀ ਬੱਤਖਾਂ ਜਿਹੜੀਆਂ ਹੁੰਦੀਆਂ ਉਹ ਇਹ ਬਣ ਜਾਂਦੀਆਂ। ਉਹ ਬੱਚੇ ਮੈਂ ਲੈ ਕੇ ਆ। ਇਹਨਾਂ ਦਾ ਆਂਡਾ ਮੁਰਗੀ ਤੋਂ ਬੜਾ ਵੀ ਹੁੰਦਾ, ਖਾਣ ਵਾਲਾ ਵੀ ਆ। ਮੁਰਗੀ ਦੇ ਆਂਡੇ ਤਰ੍ਹਾਂ ਦਾ ਆਂਡਾ ਹੁੰਦਾ। ਜੇ ਕਦੀ ਤੁਸੀਂ ਇਹ ਹਲਾਲ ਕਰੋ ਤਾਂ ਕਹਿੰਦੇ ਆ ਵੀ ਇਹਦੇ ਵਰਗਾ ਗੋਸ਼ਤ ਹੀ ਹੈ ਨਹੀਂ ਸਵਾਦੀ ਕਿਸੇ ਸ਼ੈ ਦਾ। ਫਿਰ ਮੁਰਗੀ ਜੋ ਹਲਾਲ ਕਰਕੇ ਨਿਕਲਦਾ ਸੇਰ 2 ਸੇਰ, ਤੇ ਟਰਕੀ ਜਾਂ ਪੀਰੂ ਨੂੰ ਹਲਾਲ ਕਰੀਏ ਨਾ ਤੇ ਉਹਦੇ ਚੋਂ ਪੰਸੇਰੀ ਗੋਸ਼ਤ ਨਿਕਲਦਾ। ਇਹ ਏਡਾ ਜਾਨਵਰ ਹੈ। ਤੇ ਤਾਂ ਮੈਂ ਕਹਿੰਦਾ ਵੀ ਤੁਸੀਂ ਜਿੱਥੇ ਮੁਰਗੀਆਂ ਛੱਡਣੀਆਂ ਨਾ 10 ਤੇ 10 ਉੱਥੇ ਤੁਹਾਡੇ ਕੋਲ ਪੀਰੂ ਆ ਟਰਕੀਆਂ ਵੀ ਹੋਣੀਆਂ ਚਾਹੀਦੀਆਂ। ਅਸੀਂ 10 ਬੱਚੇ ਲੈ ਕੇ ਆਏ ਆ ਤੇ ਰੱਬ ਖੈਰ ਸੁੱਖ ਰੱਖੇ ਇਹ ਪਲ ਗਏ। ਜੋੜਾ ਸਾਡੇ ਕੋਲ ਅੱਗੇ ਆ। ਪਿਛਲੇ ਸਾਲ ਅਸੀਂ ਦੇਖਿਆ ਇੱਕ ਫਰਕ ਹੋਰ ਵੀ ਅਸੀਂ ਮੁਰਗੀ ਦਾ ਤੇ ਟਰਕੀ ਦਾ ਦੇਖਿਆ। ਮੁਰਗੀ ਝੋਲੀ ਲਾਂਦੀ ਹੈ 10-20 ਆਂਡਿਆਂ ਦੀ, ਜਾਂ ਬਹੁਤਾ ਕਰਿਆ ਕਿਤੇ 30 ਤੱਕ ਚਲੀ ਜਾਂਦੀ ਹੈ। ਜਿਹੜੀਆਂ ਦੇਸੀ ਮੁਰਗੀਆਂ, ਮੈਂ ਦੁਨੀਆ ਦੀ ਗੱਲ ਨਹੀਂ ਕਰਦਾ ਮਿਸਰੀ ਗੋਲਡਨ ਦੀ, ਦੇਸੀ ਮੁਰਗੀਆਂ ਬਹੁਤੇ ਤੋਂ ਬਹੁਤਾ 10-15-20 ਤੱਕ ਦਿੰਦੀਆਂ। ਟਰਕੀ ਜਿਹੜੀ ਆ ਉਹਨੇ ਪੀਰੂ ਨੇ ਸਾਡੇ ਕੋਲ ਪਿਛਲੇ ਸਾਲ 40 ਆਂਡੇ ਦਿੱਤੇ, ਪੂਰੇ 40 ਆਂਡੇ। ਉਹ ਗਾਂ ਜੇ ਬੱਚੇ ਕਢਾਓ ਜਾਂ ਖਾਓ ਜਾਂ ਵੇਚੋ, ਤੁਹਾਡੀ ਆਪ ਦੀ ਮਰਜ਼ੀ ਹੈ। ਇਹ ਗੱਲ ਮੈਂ ਤੁਹਾਨੂੰ ਦੱਸ ਰਿਹਾ। ਹੁਣ ਪਿਛਲਾ ਟਾਈਮ ਆ, ਇਸ ਟਾਈਮ ਠੰਡੇ ਜਿਹੇ ਹੋਏ, ਉਹ ਬੱਕਰੀਆਂ ਚੱਲ ਰਹੀਆਂ ਇਸ ਟਾਈਮ। ਚਲੋ ਵੀ ਬੱਕਰੀਆਂ ਦੀ ਵੀ ਆਦਤ ਤਾਂ ਹੁੰਦੀ ਆ ਚਰਨ ਦੀ, ਉਹੀ ਤਾਂ ਸਾਡੇ ਕੋਲ ਲੂਸਣ ਹੈਗਾ, ਪਰ ਅਸੀਂ ਤੋਰ ਫੇਰ ਕੇ ਸ਼ਾਮ ਨੂੰ ਲਿਆਉਂਦੇ ਹਾਂ ਝੱਟ ਦੀ ਝੱਟ, ਤੇ ਉਹ ਖੁਸ਼ ਹੋ ਜਾਂਦੀਆਂ, ਤੰਦਰੁਸਤੀ ਵੀ ਰਹਿੰਦੀ ਹੈ। ਉਧਰ ਸਾਡੀ ਜੁਗਣੀ ਫਿਰ ਰਹੀ ਹੈ, ਜੁਗਣੀ ਦਿਸ ਰਹੀ ਹੈ ਜੀ ਇਸ ਟਾਈਮ। ਸ਼ਾਮਾਂ ਨੂੰ ਜੁਗਣੀ ਨੂੰ ਵੀ ਅਸੀਂ ਖੇਤਾਂ 'ਚ ਜਾ ਕੇ ਨਾ ਝੱਟ ਬੰਨੀ ਦਾ ਰਾਜੀ ਹੋ ਜਾਂਦੀ ਹੈ। ਦਿਸ ਰਹੀ ਜੀ ਜੁਗਣੀ? ਹਾਂਜੀ, ਅੱਗੇ ਨੇਮ ਸੀ ਜੀ ਜੁਗਨੀ। ਉਹ ਦੇਖੋ ਉਹ ਜਾ ਕੇ ਆਵਾਜ਼ ਮਾਰੀ ਹੈ ਨਾ, ਉਹਨੇ ਕੰਨ ਚੱਕਿਆ ਮੇਰੇ ਵੱਲ ਦੇਖਣ ਲੱਗ ਗਈ, ਨਾ ਪੱਕ ਗਿਆ ਉਹਨੂੰ ਪਤਾ ਲੱਗ ਗਿਆ। ਉਹ ਇਸ ਟਾਈਮ ਉਹ ਵੀ ਖੁਸ਼ ਹੋ ਜਾਂਦੀ ਹੈ। ਤੇ ਮੈਂ ਇਸ ਟਾਈਮ ਇੱਥੇ ਚੂਚੇ ਚਾਰ ਰਿਹਾ ਟਰਕੀ ਦੇ। ਇਹਨਾਂ ਦੇ ਕੋਲ ਹਜੇ ਖਿਆਲ ਕਰਨਾ ਪੈਣਾ, ਇਹ ਮਸ਼ੀਨ ਦੇ ਨਿਕਲੇ ਹੋਏ ਆ, ਬਗੈਰ ਮਾਂ ਪਿਓ ਤੋਂ ਵੀ ਇਹਨਾਂ ਨੂੰ। ਉਹ ਜਿਵੇਂ ਆਪ ਮੁਰਗੀ ਹੋਵੇ ਨਾ ਤੇ ਬੱਚਿਆਂ ਦੇ ਕਿਸੇ ਸ਼ੈ ਨੂੰ ਲਾਗੇ ਨਹੀਂ ਆਣ ਦਿੰਦੀ, ਆ ਕਾਂ ਨੂੰ ਜਾਂ ਕਿਸੇ ਸ਼ੈ ਨੂੰ। ਇਹਨਾਂ ਕੋਲ ਸਾਨੂੰ ਬਹਿਣਾ ਪੈਂਦਾ, ਜਿੰਨਾ ਚਿਰ ਵੀ ਅਸੀਂ ਇਹਨਾਂ ਨੂੰ ਫੇਰਨਾ ਨਾ, ਇਹਨਾਂ ਦੇ ਲਾਗੇ ਰਹਿਣਾ ਵੀ ਇਹ ਪਲ ਜਾਣ, ਰੱਬ ਖੈਰ ਸੁੱਖ ਰੱਖੇ। ਤੇ ਮੈਂ ਬਸ ਇਹ ਤੁਹਾਨੂੰ ਸਲਾਹ ਦੇਣੀ ਸੀ ਵੀ ਜਿਹੜੇ ਬੰਦਿਆਂ ਨੇ ਡੇਰੇ ਤੇ ਮੁਰਗੀਆਂ ਛੱਡੀਆਂ ਹੋਈਆਂ, ਜਿਹਨੇ ਨਹੀਂ ਛੱਡੀਆਂ ਹੋਈਆਂ ਮੁਰਗੀਆਂ ਤਾਂ ਜ਼ਰੂਰ ਰੱਖੋ, ਤੇ ਜਿਹਨੇ ਮੁਰਗੀਆਂ ਰੱਖੀਆਂ ਹੋਈਆਂ ਵਿੱਚ 4 ਆ ਪੀਰੂ ਵੀ ਰੱਖੋ। ਤੁਹਾਨੂੰ ਸਵਾਦ ਆਊਗਾ, ਤੁਸੀਂ ਕਹੋਗੇ ਯਾਰ ਸਲਾਹ ਸਹੀ ਦੇਈ ਹੈ। ਬਸ ਇਹੀ ਯਾਰ ਤੁਹਾਨੂੰ ਸੁਨੇਹਾ ਅੱਜ ਦੇਣਾ ਸੀਗਾ। ਅਸੀਂ ਇੱਥੇ ਘਰੇ ਹੀ ਤੁਰਦੇ ਫਿਰਦੇ, ਮੈਂ ਕਿਹਾ ਚਲੋ ਤੁਹਾਡੇ ਤੱਕ ਪਹੁੰਚਾ ਦਈਏ। ਤੇ ਜਿਉਂਦੇ ਵਾਸਤੇ ਰਹੋ, ਰੱਬ ਦੀ ਜ਼ਾਤ ਤੁਹਾਨੂੰ ਸਿਹਤ ਤੰਦਰੁਸਤੀ ਰੱਖੇ ਜੀ, ਖੁਸ਼ ਰਹੋ। ਤੇ
ਤੇ ਇੱਕ ਦੂਏ ਦਾ ਅਹਿਸਾਸ ਕਰਦੇ ਰਹੋ ਤੇ ਇੱਕ ਦੂਏ ਵਾਸਤੇ ਖੈਰ ਮੰਗਦੇ ਰਹੋ। ਜਿੱਥੇ ਵੀ ਸਾਨੂੰ ਤੁਸੀਂ ਦੇਖ ਰਹੇ ਆ, ਰੱਬ ਤੁਹਾਡੇ ਤੇ ਆਪਣੀ ਰਹਿਮਤ ਕਰੇ। ਦੂਆਂ ਵਾਸਤੇ ਸਖਿਆਈਆਂ ਕਰੋ, ਰੱਬ ਦੀ ਜ਼ਾਤ ਤੁਹਾਡੇ ਵਾਸਤੇ ਸਖਿਆਈਆਂ ਕਰੇ। ਬੜੀ ਮਿਹਰਬਾਨੀ। ਦੱਬ ਲਓ ਬਟਨ, ਜਿਉਂਦੇ ਵਾਸਤੇ।